ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਤੇ ਨਾਲ ਹੀ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ। ਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਪ੍ਰੋਗਰਾਮ ਸੱਚੋ ਸੱਚ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 12 ਫਰਵਰੀ 2016 ਪਹਿਲੀ ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਡੇ ਵਿੱਚ ਦੋ ਖੁਸ਼ੀਆਂ ਨੇ। ਲਾਈਕ ਇੱਕ ਪਹਿਲੀ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲਿਆਂ ਦਾ ਅੱਜ ਜਨਮ ਦਿਹਾੜਾ ਹੈ। ਉਹਦੇ ਤੇ ਅਸੀਂ ਤੁਹਾਨੂੰ ਵੀ ਤੇ ਆਪਣੀ ਸਾਧ ਸੰਗਤ ਨੂੰ ਤੇ ਆਪਾਂ ਦੇ ਚੁੱਕੇ ਹਾਂ ਮੁਬਾਰਕਾਂ। ਤੇ ਦੂਸਰੀ ਇੱਕ ਹੋਰ ਨਵੀਂ ਨਿਊਜ਼, ਬੜੀ ਗ੍ਰੇਟ ਨਿਊਜ਼ ਹੈ, ਜੋ 6 ਜਸਟਿਸ ਨੇ ਬੜੀ ਵੱਡੀ ਵਿਕਟਰੀ ਹਾਸਲ ਕੀਤੀ ਹੈ ਪਰਮਜੀਤ ਸਿੰਘ ਜੀ ਪੰਮਾ ਜੀ ਨੂੰ ਰਿਹਾ ਕਰਵਾ ਕੇ। ਤੇ ਉੱਤੇ ਵੀ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ। ਤੇ ਇਹਨਾਂ ਦੋਨਾਂ ਖਬਰਾਂ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਅੱਜ ਨਾਨਕਸ਼ਾਹੀ ਮੂਲ 2003 ਕੈਲੰਡਰ ਮੁਤਾਬਕ ਫੱਗਣ ਦੀ ਸ਼ੁਰੂਆਤ ਹੈ ਜੀ। ਤੇ ਜਦੋਂ ਅਸੀਂ 12 ਮਹੀਨਿਆਂ ਦਾ ਜ਼ਿਕਰ ਕਰਦੇ ਹਾਂ ਤੇ ਫਲਗੁਨ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਜੀ। ਸੋ ਫੱਗਣ ਦਾ ਮਹੀਨਾ ਜਿਹੜਾ ਖੁਸ਼ੀਆਂ ਦਾ, ਉਮਾਹਾਂ ਦਾ, ਕਿਉਂਕਿ ਸਰਦੀ ਦਾ ਅੰਤ ਹੁੰਦਾ ਹੈ ਔਰ ਇਹ ਉਹੀ ਮਹੀਨਾ ਹੈ ਜਿਸ ਦੇ ਵਿੱਚ ਫਿਰ ਹੋਲੇ ਮਹੱਲੇ ਦਾ ਮੁਕਾਮ ਜਿਹੜਾ ਐਂਡ ਦੇ ਵਿੱਚ ਜਾ ਕੇ ਔਰ ਸਾਰਾ ਉੱਥੋਂ ਦੇ ਸਪਰਿੰਗ ਦੀ ਸ਼ੁਰੂਆਤ ਵੀ ਹੁੰਦੀ ਹੈ। ਅੱਜ ਸਕੂਲਾਂ 'ਚ ਵੀ ਸਪਰਿੰਗ ਵਕੇਸ਼ਨ ਹੈ ਜੀ। ਸੋ ਮੈਂ ਸਮਝਦਾ ਵੀ ਕਈ ਵਾਰੀ ਕੁਝ ਚੀਜ਼ਾਂ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਇਸ ਗੱਲ ਨੂੰ ਜਿਹੜਾ ਉਹ ਸਾਹਮਣੇ ਲਿਆਂਦਾ ਕਿ ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਸਿਪਾਹੀ, ਕਥਨੀ ਤੇ ਕਰਨੀ ਦੇ ਸੂਰੇ, ਤੇ ਜਿਨ੍ਹਾਂ ਨੇ ਜੇ ਮੈਂ ਇਹ ਕਹਾਂ ਕਿ 1849 ਚ ਸਿੱਖ ਰਾਜ ਆਉਣ ਤੋਂ ਬਾਅਦ ਲਗਭਗ 150 ਸਾਲ ਬਾਅਦ ਸਪਸ਼ਟ ਤੌਰ ਦੇ ਉੱਤੇ ਸਿੱਖ ਰਾਜ ਦੀ ਸਥਿਤੀ ਨੂੰ, ਸਿੱਖ ਰਾਜ ਦੇ ਨਿਸ਼ਾਨੇ ਨੂੰ ਆਰਟੀਕੂਲੇਟ ਕੀਤਾ ਤੇ ਕੋਈ ਅਤਕਥਨੀ ਨਹੀਂ ਹੋਏਗੀ ਜੀ। ਬੇਸ਼ੱਕ ਅੰਗਰੇਜ਼ਾਂ ਦੇ ਖਿਲਾਫ ਕੂਕਾ ਲਹਿਰ ਜਾਂ ਬਾਅਦ ਦੇ ਵਿੱਚ ਗਦਰੀ ਬਾਬਿਆਂ ਦੀ ਲਹਿਰ ਵੀ ਚੱਲੀ, ਪਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਿੱਖ ਰਾਜ ਦੀ ਗੱਲ ਦੀ ਥਾਂ ਦੇ ਉੱਤੇ ਜਿਹੜਾ ਹੈ ਉਹ ਰਾਸ਼ਟਰਵਾਦ ਦਾ ਲਾਈਨ ਜਾਂ ਇੰਡੀਅਨ ਲਾਈਨ ਚੱਲ ਰਹੀ ਸੀ। ਸੋ ਸੰਤ ਭਿੰਡਰਾਂਵਾਲਿਆਂ ਦਾ ਅੱਜ ਜਨਮ ਦਿਨ 12 ਫਰਵਰੀ ਨੂੰ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਹਾਲਾਂਕਿ ਮੇਰੀ ਇੱਕ ਸਿੱਖ ਸਕਾਲਰ ਨਾਲ ਗੱਲ ਹੋ ਰਹੀ ਸੀ ਜਿਨ੍ਹਾਂ ਨੇ ਇਸ ਵਿਸ਼ੇ ਦੇ ਉੱਤੇ ਕਾਫੀ ਸਰਚ ਜਾਂ ਰਿਸਰਚ ਕੀਤੀ ਹੈ ਜੀ। ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਦਿਨ ਨੂੰ 1 ਫਰਵਰੀ ਨੂੰ ਜਿਹੜਾ 12 ਫਰਵਰੀ ਨੂੰ ਮਨਾਉਣ ਦਾ ਰੁਝਾਨ ਸ਼ੁਰੂ ਹੋ ਗਿਆ, ਪਰ ਸੰਤ ਜੀ ਦਾ ਜਨਮ ਦਿਨ ਜਿਹੜਾ ਹੈ ਉਹ 1 ਜੂਨ ਦਾ। ਪਰ ਕਿਉਂਕਿ ਸਭ ਤੋਂ ਪਹਿਲਾਂ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਸ ਨੂੰ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ ਔਰ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਇਕੱਠੇ ਹੋਏ ਆਟਵਾ ਦੇ ਵਿੱਚ ਕੈਨੇਡਾ 'ਚ, ਸਰ ਮਾਨ ਔਰ ਮੈਂ ਵੀ ਵਿਜ਼ਿਟ ਕਰ ਰਿਹਾ ਸੀ, ਪਾਰਲੀਮੈਂਟ 'ਚ ਵੀ ਜਿਹੜਾ ਹੈ ਕੁਝ ਪਾਰਲੀਮੈਂਟ ਮੈਂਬਰਾਂ ਨਾਲ ਵੀ ਮੀਟਿੰਗ ਸੀ, ਫਿਰ ਟੋਰਾਂਟੋ ਵੀ ਸਮਾਗਮ ਸੀ ਜੀ। ਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਸਰ 1 to 1 ਗੱਲਬਾਤ ਦੇ ਵਿੱਚ, ਮੈਂ ਕਿਹਾ ਜਿੰਨੀ ਕੁ ਮੈਨੂੰ ਸਮਝ ਹੈ ਵੀ ਅਸੀਂ ਪ੍ਰਕਾਸ਼ ਦਿਨ ਤਾਂ ਮਨਾਉਂਦੇ ਹਾਂ ਗੁਰੂ ਸਾਹਿਬਾਨ ਦੇ ਜੀ ਜੀ, ਔਰ ਸਿੰਘਾਂ ਦੇ ਜਾਂ ਸਿੰਘਣੀਆਂ ਦੇ ਜਿਹੜੇ ਨੇ ਅਸੀਂ ਸ਼ਹੀਦੀ ਦਿਨ ਜਾਂ ਉਹਨਾਂ ਦੇ ਜੋੜ ਮੇਲੇ ਹੁੰਦੇ ਨੇ, ਜਨਮ ਦਿਨ ਨਹੀਂ। ਤੇ ਤੁਸੀਂ ਸੰਤਾਂ ਦੇ ਸ਼ਹੀਦੀ ਦਿਨ ਦੀ ਥਾਂ ਤੇ ਇਹ ਕਿਉਂ ਜਾਂ ਕਿਵੇਂ ਸ਼ੁਰੂ ਕੀਤਾ? ਸੋ ਕਹਿਣ ਲੱਗੇ ਜੀ ਗੱਲ ਤੁਹਾਡੀ ਠੀਕ ਹੈ, ਪਰ ਇਵੇਂ ਸੀ ਵੀ ਦਮਦਮੀ ਟਕਸਾਲ ਜਿਹੜੀ ਹੈ ਉਹ ਸੰਤਾਂ ਦੀ ਸ਼ਹੀਦੀ ਤੋਂ ਮੁਨਕਰ ਸੀ ਜੀ। ਸਰਕਾਰ ਦੀ ਇਹ ਨੀਤੀ ਸੀ ਔਰ ਯਤਨ ਸੀ ਕਿ ਇਸ ਕਿਸਮ ਦਾ ਮਾਹੌਲ ਉਹਨਾਂ ਨੇ ਬਣਾ ਦਿੱਤਾ ਸੀ ਕਿ ਸੰਤ ਭਿੰਡਰਾਂਵਾਲਿਆਂ ਦੀ ਸੋਚ, ਉਹਨਾਂ ਦੀ ਵਿਚਾਰਧਾਰਾ, ਆਜ਼ਾਦੀ ਦੀ ਗੱਲ ਉਹ ਲੋਕਾਂ ਚੋਂ ਕੱਢ ਦਿੱਤੀ ਜਾਏ, ਉਹਨਾਂ ਨੂੰ ਭੁਲਾ ਦਿੱਤਾ ਜਾਏ ਜਾਂ ਉਹਨਾਂ ਨੂੰ ਗਲਤ ਪਰਿਖੇਪ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕੀਤਾ ਜਾਏ। ਸੋ ਉਹਨਾਂ ਹਾਲਾਤਾਂ 'ਚ ਅਸੀਂ ਦਮਦਮੀ ਟਕਸਾਲ ਨਾਲ ਕੋਈ ਟਕਰਾਅ ਵੀ ਨਹੀਂ ਸੀ ਪੈਦਾ ਕਰਨਾ ਚਾਹੁੰਦੇ ਤੇ ਅਸੀਂ ਇਹ ਵੀ ਚਾਹੁੰਦੇ ਸੀ ਕਿ ਸੰਤਾਂ ਦੇ ਜਿਹੜੀ ਵਿਚਾਰਧਾਰਾ ਹੈ ਉਸ ਦੀ ਗੱਲ ਹੋਏ ਔਰ ਇਸ ਚੋਂ ਹੀ ਸਾਡਾ 12 ਫਰਵਰੀ ਨੂੰ ਸੰਤਾਂ ਦਾ ਜਨਮ ਦਿਨ ਮਨਾਉਣ ਦਾ ਜਿਹੜਾ ਸੀ ਉਹ ਵਿਚਾਰ ਨਿਕਲਿਆ ਜੀ। ਔਰ ਹੌਲੀ ਹੌਲੀ ਬੇਸ਼ੱਕ ਜਦੋਂ ਸ਼ੁਰੂਆਤ 'ਚ ਉਹਨਾਂ ਨੇ ਮਨਾਇਆ, ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਨਹੀਂ ਸਨ,
ਇੱਕ ਖੌਫ ਔਰ ਡਰ ਵੀ ਸੀ। ਅੱਜ ਅਜੇ ਕੋਈ ਬਹੁਤ ਸਾਰੇ ਵੇਰਵੇ ਤਾਂ ਮੇਰੇ ਕੋਲ ਨਹੀਂ ਨੇ ਕਿ ਮੈਂ ਫਤਿਹਗੜ੍ਹ ਸਾਹਿਬ ਦੇ ਇਕੱਠ ਬਾਰੇ ਜਾਂ ਉੱਥੇ ਕੀ ਡਿਸਕਸ ਹੋਇਆ ਦੱਸ ਸਕਾਂ, ਕਿਉਂਕਿ ਹਮੇਸ਼ਾ ਵਾਂਗ ਜਿਹੜਾ ਮੁੱਖ ਧਾਰਾ ਮੀਡੀਆ ਹੈ ਉਸਨੇ ਤਾਂ ਖਬਰ ਗਾਇਬ ਕਰਨੀ ਸੀ, ਲੇਕਿਨ ਈਵਨ ਮੈਨੂੰ ਵਰਨੈਕੂਲਰ ਅਖਬਾਰਾਂ 'ਚ ਵੀ ਕੋਈ ਬਹੁਤੀ ਡੀਟੇਲ ਨਹੀਂ ਮਿਲੀ ਜੀ। ਲੇਕਿਨ ਕਿਉਂਕਿ ਅੱਜ ਜਿੱਥੇ ਇਸ ਦਿਨ ਨੂੰ ਸਮਰਪਿਤ ਬਹੁਤ ਸਾਰੇ ਰੇਡੀਓ ਟਾਕ ਸ਼ੋ ਟੀਵੀ ਪਿਛਲੇ 2-3-4 ਦਿਨ ਤੋਂ ਚੱਲ ਰਹੇ ਸੀ, ਔਰ ਆਉਣ ਵਾਲੇ ਐਤਵਾਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਦਿਨ ਨੂੰ ਹੀ ਸਮਰਪਿਤ ਦੀਵਾਨ ਸਜਣਗੇ, ਔਰ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੱਲੋਂ ਜਿਹੜਾ ਪ੍ਰਮੁੱਖ ਤੌਰ ਤੇ ਆਰਗੇਨਾਈਜ਼ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦੁਆਬਾ ਸਿੱਖ ਐਸੋਸੀਏਸ਼ਨ ਕਰ ਰਹੇ ਨੇ, ਐਤਵਾਰ ਦਾ ਦੀਵਾਨ ਜਿਹੜਾ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਹੋਏਗਾ, ਜਿਹਦੇ ਵਿੱਚ ਮੈਂ ਪਾਰਟਿਸਿਪੇਟ ਕਰਾਂਗਾ, ਔਰ ਟੀਵੀ 84 ਦੀ ਟੀਮ ਵੱਲੋਂ ਵੀ ਇਸ ਨੂੰ ਲਾਈਵ ਕਵਰ ਕੀਤਾ ਜਾਏਗਾ। ਸੋ ਬਹੁਤ ਸਾਰੀਆਂ ਥਾਵਾਂ ਤੇ ਇਹ ਦਿਨ ਆਉਣ ਵਾਲੇ ਸੰਡੇ ਸੈਲੀਬ੍ਰੇਟ ਕੀਤਾ ਜਾ ਰਿਹਾ। ਔਰ ਮੈਂ ਜੇ ਇਹ ਕਹਾਂ ਵੀ ਕਈ ਵਾਰ ਮਿਸਟਿਕ ਦੁਨੀਆ ਦੇ ਵਿੱਚ, ਜਿਹਨੂੰ ਅਸੀਂ ਰਹੱਸਵਾਦ ਦੀ ਦੁਨੀਆ ਕਹਿੰਦੇ ਹਾਂ, ਅਧਿਆਤਮ ਦੀ ਦੁਨੀਆ ਕਹਿੰਦੇ ਹਾਂ, ਉਹ ਦੁਨੀਆ ਜਿਸ ਨੂੰ ਕਦੇ ਆਗਮ ਨਿਗਮ ਵੀ ਕਿਹਾ ਜਾਂਦਾ ਹੈ, ਆਗਮ ਨਿਗਮ ਦੀ ਦੁਨੀਆ ਜੀ, ਉਸ ਦੇ ਵਿੱਚ ਕੁਝ ਐਸਾ ਸਿੰਬੋਲਿਜ਼ਮ ਹੁੰਦਾ ਹੈ। ਇਹ ਨਹੀਂ ਹੈ ਕਿ ਸਿੱਖੀ ਕੋਈ ਨੰਬਰਿੰਗ 'ਚ ਯਕੀਨ ਰੱਖਦੀ ਹੈ, ਜਿਵੇਂ ਹੁਣ ਐਸਟ੍ਰੋਲੋਜੀ ਹੈ, ਜੋਤਿਸ਼ ਹੈ ਜਾਂ ਨਿਊਮਰੋਲੋਜੀ ਹੈ, ਉਹ ਗਿਣਤੀਆਂ ਕਿ ਜੀ 5 ਤੇ 5 ਇੱਧਰ ਮਿਲਾ ਲਓ, 5 ਉੱਧਰ ਮਿਲਾ ਲਓ, ਇੰਨੇ ਸਾਲ ਦੀ ਤੁਹਾਡੀ ਉਮਰ, ਇੰਨੀ ਅੱਗੇ ਇੰਨੀ ਪਿੱਛੇ, ਉਹਦੇ ਨਾਲ ਜੋੜ ਕੇ ਉਹ ਲੱਕ ਕੈਲਕੂਲੇਟ ਕਰਦੇ ਨੇ। ਪਰ ਇਹ ਜ਼ਰੂਰ ਹੁੰਦਾ ਹੈ ਵੀ ਭਾਵੇਂ ਇਹਨੂੰ ਕੋਇਨਸੀਡੈਂਸ ਹੀ ਕਿਹਾ ਜਾਏ, ਹਾਦਸਾ ਹੀ ਕਿਹਾ ਜਾਏ, ਔਰ ਇਤਫਾਕਨ ਕੋਇਨਸੀਡੈਂਸ ਨੂੰ ਅਸੀਂ ਕਹਾਂਗੇ ਪੰਜਾਬੀ 'ਚ ਕਿਹਾ ਜਾਏ, ਪਰ ਕਿਤੇ ਨਾ ਕਿਤੇ ਇਸ ਰਹੱਸਵਾਦ ਦੀ ਦੁਨੀਆ ਦੇ ਵਿੱਚ ਇਸ ਕਿਸਮ ਦਾ ਸਿੰਬੋਲਿਜ਼ਮ ਜ਼ਰੂਰ ਹੁੰਦਾ ਹੈ। ਔਰ ਜਿਹੜੀ ਦੂਸਰੀ ਖਬਰ ਦਾ ਤੁਸੀਂ ਜ਼ਿਕਰ ਕੀਤਾ, ਅੱਜ ਸਵੇਰੇ ਉੱਠਦਿਆਂ ਹੀ ਪਹਿਲੀ ਪ੍ਰੈਸ ਰਿਲੀਜ਼ 6 ਫॉर ਜਸਟਿਸ ਵੱਲੋਂ ਆਈ। ਮੈਂ ਇੰਨਾ ਔਰ ਅੱਜ ਕੱਲ ਇੰਨਾ ਕੁਝ ਡੁਪਲੀਕੇਟ ਵੀ ਚੱਲਦਾ ਹੈ, ਜਾਲੀ ਵੀ ਚੱਲਦਾ ਹੈ, ਮੈਂ ਕਨਫਰਮ ਕਰਨਾ ਮੈਨੂੰ ਲੱਗਾ ਕਿ ਵੀ ਇਹ ਕੋਈ ਐਵੇਂ ਸ਼ਰਾਰਤ ਨਾ ਹੋਏ, ਕਿਉਂਕਿ ਖਬਰਾਂ ਉੱਥੋਂ ਕੋਈ ਬਹੁਤ ਚੰਗੀਆਂ ਨਹੀਂ ਸੀ ਪਿਛਲੇ 24 ਘੰਟੇ 'ਚ ਆ ਰਹੀਆਂ, ਕਿਉਂਕਿ ਇਸ ਗੱਲ ਦਾ ਖਦਸ਼ਾ ਸੀ ਕਿ ਉਹਨਾਂ ਦਾ ਜਸਟਿਸ ਡਿਪਾਰਟਮੈਂਟ ਇਸ ਨੂੰ ਅਦਾਲਤਾਂ ਦੇ ਹਵਾਲੇ ਕਰ ਦੇਗਾ ਕਿ ਉਹ ਫੈਸਲਾ ਨਹੀਂ ਕਰਨਗੇ। ਔਰ ਅਦਾਲਤਾਂ ਦੀ ਲੜਾਈ ਦਾ ਮਤਲਬ ਸੀ ਇੱਥੇ ਇਸ ਮੁਲਕ ਦੇ ਵਿੱਚ, ਅਮਰੀਕਾ ਦੇ ਵਿੱਚ, ਅਸੀਂ ਭਾਈ ਰਣਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਸੰਧੂ, ਸੁੱਖੀ ਕੁੱਕੀ ਜਿਨ੍ਹਾਂ ਨੂੰ ਕਹਿੰਦੇ ਸੀ, ਉਹਨਾਂ ਦੀ ਐਕਸਟ੍ਰੈਡੀਸ਼ਨ ਪ੍ਰੋਸੀਡਿੰਗਸ ਦੇਖੀਆਂ। 12-13 ਸਾਲ ਦੀ ਲੰਬੀ ਲੜਾਈ, ਫਿਰ ਵਾਪਸ ਜਾਣਾ, ਉਹਨੂੰ ਲੈ ਗਏ, ਐਕਸਟ੍ਰੈਡਾਈਟ ਕਰਵਾ ਲਿਆ ਜੀ। ਫਿਰ ਅਸੀਂ ਦੇਖਦੇ ਹਾਂ ਦਿਆਸ ਸਿੰਘ ਲਾਹੌਰੀਆ ਤੇ ਉਹਨਾਂ ਦੀ ਸਿੰਘਣੀ, ਉਹ ਵੀ ਲਗਭਗ 2 ਸਾਲ ਦੀ ਲੜਾਈ, ਵਾਪਸ ਜਾਣਾ ਪਿਆ। ਭਾਈ ਕੁਲਬੀਰ ਸਿੰਘ ਬੜਾ ਪਿੰਡ 12-13 ਸਾਲ ਇੱਥੇ, ਔਰ ਐਕਸਟ੍ਰੈਡੀਸ਼ਨ, ਇੱਕ ਕੋਰਟ ਅਦਾਲਤ, ਇੱਧਰ ਉੱਧਰ, ਉਹਨਾਂ ਨੂੰ ਵੀ ਵਾਪਸ ਲੈ ਗਏ। ਭਾਈ ਹਰਪਾਲ ਸਿੰਘ ਚੀਮਾ 10-11 ਸਾਲ ਦੀ ਲੜਾਈ, ਔਰ ਵਾਪਸ ਲੈ ਗਏ। ਸੋ ਮੈਨੂੰ ਇਹ ਸੀ ਕਿ ਵੀ ਬੇਸ਼ੱਕ ਇਮੀਡੀਏਟ ਤਾਂ ਪੁਰਤਗਾਲ ਚੋਂ ਲਿਜਾਣ ਵਾਲੀ ਗੱਲ ਨਹੀਂ ਹੋਏਗੀ ਜੀ, ਲੇਕਿਨ ਸਾਡੇ ਰਿਸੋਰਸਿਸ ਵੀ ਉਸ ਪਾਸੇ ਹੋਣਗੇ, ਔਰ ਪੁਰਤਗਾਲ ਵਰਗੀ ਵੀਕ ਇਕਨੋਮੀ, ਵੀਕ ਮੁਲਕ, ਸ਼ਾਇਦ ਉਵੇਂ ਅਮਰੀਕਾ ਦਾ ਜਿਹੜਾ ਭਾਰਤ ਦਾ ਪ੍ਰੈਸ਼ਰ ਨਾ ਚੱਲ ਸਕੇ। ਜਿਵੇਂ ਅਮਰੀਕਾ ਦੇ ਵਿੱਚ ਘੱਟੋ ਘੱਟ ਅਮਰੀਕਾ ਦੀਆਂ ਅਦਾਲਤਾਂ ਨੇ ਤਾਂ ਭਾਰਤੀ ਕੋਈ ਇਨਫਲੂਐਂਸ ਨੂੰ ਨਹੀਂ ਮੰਨਿਆ। ਇਨ ਦਾ ਐਂਡ ਜੇ ਕਿਸੇ ਦੇ ਖਿਲਾਫ 32 ਕੇਸ ਸੀ ਤਾਂ 1 ਜਾਂ 2 ਕੇਸਾਂ 'ਚ ਐਕਸਟ੍ਰੈਡੀਸ਼ਨ ਹੋਈ ਜੀ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਇੱਕ ਰਿਮਾਰਕੇਬਲ ਗੱਲ ਸੀ। ਔਰ ਹੋਰ ਅੱਧਾ ਘੰਟਾ ਬੀਤਣ ਬਾਅਦ ਸਵੇਰ ਦੀ ਖਬਰ ਤੋਂ ਜੋ ਹੀ ਮੈਂ ਰਾਬਤਾ ਕੀਤਾ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਨਾਲ, ਔਰ ਫਿਰ ਉਸ ਤੋਂ ਥੋੜੇ ਮਿੰਟਾਂ ਬਾਅਦ ਹੀ ਜਿਹੜੀ ਇੱਕ ਉਹਨਾਂ ਦੀ ਟੈਲੀ ਕਾਨਫਰੰਸ ਚੱਲ ਰਹੀ ਸੀ, ਜਿਹਦੇ ਵਿੱਚ 25-30 ਐਕਟਿਵਿਸਟ ਅਰਾਊਂਡ ਦਾ ਗਲੋਬ ਇਕੱਠੇ ਸੀ। ਗੁਰਪਤਵੰਤ ਸਿੰਘ ਹੋਰੀ ਵੀ ਸੀ, ਮੈਨੂੰ ਵੀ ਉਹਨਾਂ ਨੇ ਆਨਰ ਦੇ ਨਾਲ ਉਸ ਕਾਨਫਰੰਸ ਦਾ ਹਿੱਸਾ ਬਣਾਇਆ, ਬੇਸ਼ੱਕ ਉਹਨਾਂ ਦੀ ਆਪਣੇ ਪਾਰਟੀ ਸਟਰਕਚਰ ਦਾ ਸੀ ਜੀ। ਔਰ ਫਿਰ ਅਗਲਾ ਘੰਟਾ 1.5 ਘੰਟਾ ਜਿੱਥੇ ਖੁਸ਼ੀ ਦੇ ਅਥਰੂ ਸਨ, ਜਿੱਥੇ ਚਾਅ ਦੀਆਂ ਗੱਲਾਂ ਸਨ, ਜਿੱਥੇ ਗੁਰੂ ਦਾ ਕੋਟਾਨ-ਕੋਟ ਧੰਨਵਾਦ ਦੀ ਗੱਲ ਸੀ ਜੀ। ਔਰ ਇਹ ਵੀ ਇੱਕ ਬੜਾ ਯੂਨੀਕ ਸਬਬ ਸੀ ਜਿੱਥੇ ਮੈਂ ਆਪਣੇ ਵਿਚਾਰ ਵੀ ਦਿੱਤੇ। ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਜੀ ਪਹਿਲਾਂ ਤਾਂ ਅਸੀਂ ਸਤਿਗੁਰੂ ਦੇ ਚਰਨਾਂ 'ਚ ਨਤਮਸਤਕ ਹੁੰਦੇ ਕਿ ਗੁਰੂ ਨੇ ਬੜੇ ਲੰਬੇ ਵਕਤ ਬਾਅਦ ਸਾਨੂੰ ਇਹ ਯੂਨੀਕ ਵਿਕਟਰੀ ਦਿੱਤੀ ਹੈ ਜੀ ਜੀ ਬਿਲਕੁਲ। ਔਰ ਜਦੋਂ ਇਸ ਨੂੰ ਪ੍ਰੋਜੈਕਟ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਸੀ ਕਿ ਵੀ ਇਹ ਲੜਾਈ ਜਿਹੜੀ ਹੈ ਇੰਡੀਅਨ ਸਟੇਟ ਵਰਸਸ ਸਿੱਖ ਨੇਸ਼ਨ ਹੈ, ਤੇ ਜੇ ਹੁਣ ਇਸ ਲੜਾਈ ਦੇ ਵਿੱਚ ਅਸੀਂ ਲੂਜ਼ਰ ਹੁੰਦੇ ਜਾਂ ਲੰਬੀ ਕਾਨੂੰਨੀ ਲੜਾਈ ਪੈ ਜਾਂਦੀ, ਤੇ ਫਿਰ ਜਿੱਥੇ ਸਾਡੇ ਰਿਸੋਰਸ ਉਧਰ ਲੱਗਦੇ,
ਉੱਥੇ ਜੇ ਇੰਡੀਅਨ ਗਵਰਨਮੈਂਟ ਸਕਸੈਸਫੁਲ ਹੁੰਦੀ ਇਸ 'ਚ, ਫਿਰ ਜਿਹੜੇ ਲੱਖਾਂ ਸਿੱਖ ਸਾਰੇ ਯੂਰਪ ਦੇ ਵਿੱਚ ਔਰ ਬਾਕੀ ਥਾਵਾਂ ਦੇ ਉੱਤੇ ਪੋਲੀਟੀਕਲ ਅਸਾਈਲਮ ਲੈ ਕੇ ਬੈਠੇ ਨੇ, ਉਹਨਾਂ ਦੇ ਜਿਹੜਾ ਰਿਫਿਊਜੀ ਨੂੰ ਮਿਲਦਾ ਹੈ ਪਾਸਪੋਰਟ ਔਰ ਟਰੈਵਲ ਡਾਕੂਮੈਂਟ ਜੀ, ਉਸ ਦੇ ਉੱਤੇ ਟਰੈਵਲ ਕਰਦੇ ਨੇ, ਉਹਨਾਂ ਸਾਰਿਆਂ ਦੇ ਵਿੱਚ ਖੌਫ ਆ ਜਾਣਾ ਸੀ। ਔਰ ਇੰਡੀਅਨ ਗਵਰਨਮੈਂਟ ਦਾ ਵੀ ਇਹ ਛਾਪਾ ਹੋਣਾ ਸੀ ਕਿ ਅਸੀਂ ਜਿਹਨੂੰ ਮਰਜ਼ੀ, ਜਦੋਂ ਮਰਜ਼ੀ, ਜਿੱਥੋਂ ਮਰਜ਼ੀ ਆਪਣੀ ਮਰਜ਼ੀ ਔਰ ਆਪਣੀ ਟਾਈਮਿੰਗ ਦੇ ਉੱਤੇ ਚੁੱਕ ਕੇ ਲਿਜਾ ਸਕਦੇ ਜੀ। ਸੋ ਮੈਂ ਸਮਝਦਾ ਹਾਂ ਵੀ ਇਸ ਇੱਕ ਯੂਨੀਕ ਵਿਕਟਰੀ ਨੇ, ਜਿਸ ਦੇ ਵਿੱਚ ਕੋਈ ਲੀਗਲ ਐਸਪੈਕਟ ਵੀ ਕਮਜ਼ੋਰ ਨਹੀਂ ਸੀ, ਕਿਉਂਕਿ ਜੇ ਜਸਟਿਸ ਡਿਪਾਰਟਮੈਂਟ ਤੱਕ ਉੱਥੇ ਪਹੁੰਚ ਹੋਈ ਤਾਂ ਉਸ ਦੇ ਨਾਲ ਫਿਰ ਜਿਸ ਤਰੀਕੇ ਨਾਲ ਯੂਰਪ ਦੇ ਸਿੱਖਾਂ ਨੇ, ਇੰਗਲੈਂਡ ਵਾਲਿਆਂ ਨੇ ਪੋਲੀਟੀਕਲ ਪ੍ਰੈਸ਼ਰ ਵੀ ਇਸਤੇਮਾਲ ਕੀਤਾ, ਲੀਡਰ ਆਫ ਦਾ ਆਪੋਜੀਸ਼ਨ ਨੇ ਲਾਈਨ ਲਈ, ਇੰਗਲੈਂਡ ਨੂੰ ਮੋਰਲ ਗਿਲਟ ਦਿੱਤਾ, ਯੂਰਪੀਅਨ ਯੂਨੀਅਨ ਤੱਕ ਜਿਹੜੀ ਹੈ ਪਹੁੰਚ ਹੋਈ, ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਜਿਸ ਤਰੀਕੇ ਨਾਲ ਇਨਸਾਫ ਰੈਲੀ ਦੇ ਹਵਾਲੇ ਨਾਲ ਬਾਹਰ ਜਿਹੜਾ ਉਹਨਾਂ ਨੇ ਇਕੱਠ ਵੀ ਕੀਤੇ, ਮੈਮੋਰੈਂਡਮ ਪ੍ਰੈਜ਼ੈਂਟ ਕੀਤੇ, ਔਰ ਮੇਰਾ ਖਿਆਲ ਹੈ ਕਿ ਪੁਰਤਗਾਲ ਵਰਗਾ ਛੋਟਾ ਦੇਸ਼, ਉਸ ਦਾ ਦੁਨੀਆ ਭਰ 'ਚ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਉਹਨਾਂ ਨੇ ਰਿਪੋਰਟਸ ਭੇਜੀਆਂ ਜੀ। ਔਰ ਜਿਵੇਂ ਈਵਨ ਪੁਰਤਗਾਲ ਬੇਸਡ ਸਿੱਖ ਸੰਗਤਾਂ ਨੇ ਲਿਸਬਨ ਦੇ ਵਿੱਚ ਗੁਰਦੁਆਰਾ ਸਾਹਿਬ ਰਾਹੀਂ ਉੱਥੇ ਵੀ ਅਸੈਂਬਲੀ ਦੇ ਬਾਹਰ ਸਿਟਨ, ਔਰ ਹੋਰ ਬਹੁਤ ਪੋਜ਼ਿਟਿਵ ਗੱਲ ਸੀ ਕਿ ਪੁਰਤਗਾਲੀ ਮੀਡੀਆ ਦੇ ਵਿੱਚ, ਪੁਰਤਗਾਲੀ ਜ਼ਬਾਨ ਦੇ ਵਿੱਚ ਇਸ ਗੱਲ ਨੂੰ ਜਿਹੜਾ ਹੈ ਉਹ ਪੂਰਾ ਹਾਈਲਾਈਟ ਕੀਤਾ ਗਿਆ ਔਰ ਪੂਰੀ ਵਿਚਾਰ ਚਰਚਾ ਰਹੀ। ਸੋ ਮੈਂ ਸਮਝਦਾ ਹਾਂ ਵੀ ਸਿੱਖਸ ਫਾਰ ਜਸਟਿਸ ਵਧਾਈ ਦੀ ਪਾਤਰ ਹੈ ਕਿ ਉਹਨਾਂ ਨੇ ਇੱਕ ਪਾਸੇ ਜਿੱਥੇ ਲੀਗਲ ਫਾਈਟ ਦਿੱਤੀ, ਉਹਦੇ 'ਚ ਉਹਨਾਂ ਨੇ ਟੌਪ ਅਟਾਰਨੀ ਪੁਰਤਗਾਲ ਦਾ ਔਰ ਅਮਰਜੀਤ ਸਿੰਘ ਪੱਛੂ, ਜਿਹੜੇ ਭਾਈ ਪਰਮਜੀਤ ਸਿੰਘ ਪੰਮਾ ਦੇ 2000 ਦੇ ਵਿੱਚ ਵਕੀਲ ਸਨ, ਜਿਨ੍ਹਾਂ ਨੇ ਉਹਨਾਂ ਦਾ ਰਿਫਿਊਜੀ ਜਿਹੜਾ ਹੈ ਉਹ ਸਟੇਟਸ ਲੈ ਕੇ ਦਿੱਤਾ ਸੀ ਉਹਨਾਂ ਨੂੰ, ਅਸਾਈਲਮ, ਉਹ ਵੀ ਡੇਰੇ ਕੱਢ ਕੇ ਬੈਠੇ ਰਹੇ। ਗੁਰਪਤਵੰਤ ਸਿੰਘ 17 ਦਸੰਬਰ ਤੋਂ ਲੈ ਕੇ ਆਲਮੋਸਟ ਹੁਣ 2 ਮਹੀਨੇ ਹੋ ਜਾਣੇ ਨੇ ਉੱਥੇ ਬੈਠੇ, ਲੀਗਲ, ਪੋਲੀਟੀਕਲ, PR, ਔਰ ਅਲਟੀਮੇਟਲੀ ਜਦੋਂ ਮੈਂ ਗੁਰਪਤਵੰਤ ਸਿੰਘ ਹੋਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵੀ ਸੈਲੂਟ ਟੂ ਯੂ ਐਂਡ ਯੋਰ ਐਫਰਟ ਐਂਡ ਯੋਰ ਕਮਿਟਮੈਂਟ, ਉਹਨਾਂ ਨੇ ਕਿਹਾ ਨਹੀਂ ਡਾਕਟਰ ਸਾਹਿਬ ਇਸ ਤਰ੍ਹਾਂ ਨਾ ਤੁਸੀਂ ਕਹੋ, ਇਹ ਸਿੱਖ ਪੰਥ ਦੀ ਜਿੱਤ ਹੈ, ਇਹ ਗੁਰੂ ਮਹਾਰਾਜ ਦੀ ਜਿੱਤ ਹੈ, ਉਹਨੇ ਸਾਨੂੰ ਜਿੱਤ ਦਿੱਤੀ। ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ ਇਸ ਕਿਸਮ ਦੇ ਹਾਲਾਤ ਬਣ ਰਹੇ ਸੀ ਕਿ ਸ਼ਾਇਦ ਟ੍ਰਾਇਲ 'ਚ ਜਾਣ ਦੀ ਗੱਲ ਹੋਏ ਤੇ ਕਹਿਣ ਲੱਗੇ, ਮੈਂ ਕਿਹਾ ਸਤਿਗੁਰੂ ਜੇ ਇਵੇਂ ਹੀ ਸਾਨੂੰ ਹੋਏਗਾ ਤੇ ਲੋਕਾਂ ਦਾ ਤਾਂ ਸੱਚ ਤੋਂ ਵਿਸ਼ਵਾਸ ਉੱਠਣਾ ਸ਼ੁਰੂ ਹੋ ਜਾਏਗਾ ਕਿ ਵੀ ਕੂੜ ਹੀ ਜਿੱਤਦਾ, ਝੂਠ ਹੀ ਜਿੱਤਦਾ। ਸੋ ਔਰ ਇਹੀ ਪਾਰਟ ਜਦੋਂ ਅਸੀਂ ਕਾਨਫਰੰਸ ਲਾਈਨ ਦੇ ਉੱਤੇ ਸੀ ਤੇ ਬੀਬੀ ਤਜਿੰਦਰ ਕੌਰ ਜਿਹੜੇ ਸਾਡੇ ਨਾਲ ਇੱਕ ਰੇਡੀਓ ਟਾਕ ਸ਼ੋ ਵੀ ਕਰਦੇ ਨੇ, ਉਹਦੇ ਐਂਕਰ ਨੇ ਵੌਇਸ ਆਫ ਖਾਲਸਾ ਦੇ ਉੱਤੇ, ਔਰ ਬੜੀ ਧੜੱਲੇਦਾਰ ਸਿੰਘਣੀ ਹੈ, ਉਹ ਤਾਂ ਖੈਰ ਹੁੰਦਾ ਹੀ ਰਹੇ ਕਿੰਨੀ ਦੇਰ। ਉਹਨਾਂ ਨੇ ਵੀ ਕਿਹਾ ਕਿ ਜੀ ਮੈਨੂੰ ਇਹ ਸੀ ਕਿ ਵੀ ਅਸੀਂ ਕਿਵੇਂ ਜਿਹੜਾ ਆਲਰੇਡੀ ਆਪਣੇ, ਔਰ ਮੈਂ ਸਮਝਦਾ ਹਾਂ ਵੀ ਉਹ ਲੋਕ ਵੀ, ਔਰ ਮੈਂ ਜਦੋਂ ਅਮਰੀਕਾ ਦੇ ਵਿੱਚ ਇਸ ਹਵਾਲੇ ਨਾਲ ਕਦੇ ਵੀ ਗੁਰਪਤਵੰਤ ਸਿੰਘ ਜਾਂ ਸਿੱਖਸ ਫਾਰ ਜਸਟਿਸ ਦਾ ਜ਼ਿਕਰ ਕਰਦੇ ਤੇ ਕੁਝ ਵੀਰ ਨੇ ਜਿਨ੍ਹਾਂ ਨੂੰ ਸ਼ਾਇਦ ਬਹੁਤਾ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਜਦੋਂ ਮੈਂ ਕੋਈ ਐਫਰਟ ਕਿਸੇ ਹੋਰ ਦੇ ਦਾ ਕਰਦਾ ਤੇ ਕਈਆਂ ਦਾ ਜਿਹੜਾ ਕ੍ਰਿਟਿਸਿਜ਼ਮ ਵੀ ਚੱਲ ਰਿਹਾ ਸੀ ਜਾਂ ਸ਼ੁਰੂ ਹੋ ਗਿਆ ਸੀ, ਜੀ ਕੀ ਕੀਤਾ ਹੈ ਜੀ, ਜਿਹੜੇ ਆਉਂਦਾ ਉਹਦੇ ਖਿਲਾਫ ਕੇਸ ਪਾ ਦਿੰਦੇ ਨੇ, ਕਿਹੜਾ ਕੇਸ ਜਿੱਤਿਆ, ਕੋਈ ਕਿਸੇ ਕੰਢੇ ਤਾਂ ਲੱਗਦਾ ਨਹੀਂ, ਇਹ ਵੀ ਲੂਜ਼ ਹੀ ਕਰਨਗੇ, ਐਵੇਂ ਕੌਮ ਦਾ ਸਰਮਾਇਆ ਬਰਬਾਦ ਕਰਦੇ ਨੇ, ਐਵੇਂ ਕਿੱਧਰ ਲਾਇਆ। ਸੋ ਮੈਂ ਸਮਝਦਾ ਵੀ ਕਈ ਵਾਰ ਇਹ ਹੁੰਦਾ ਹੈ ਵੀ ਇੱਕ ਸਟ੍ਰੋਕ ਐਸਾ ਹੁੰਦਾ ਕਿ ਜਿਹਦੇ 'ਚ ਫਿਰ ਉਹ ਸਾਰੇ ਹੀ ਦਰਸ਼ਕ ਜਿਹੜੇ ਬੈਠੇ ਹੁੰਦੇ ਨੇ ਉਹਦੇ 'ਚ ਉੱਠ ਕੇ ਕੁਰਸੀਆਂ ਤੇ ਹੀ ਖਲੋ ਜਾਂਦੇ ਨੇ ਵੀ ਵਾਹ 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 ਵਾਹ, ਵੀ ਛਿੱਕਾ ਨਹੀਂ, ਛਿੱਕੇ ਤੋਂ ਵੀ ਅੱਗੇ ਹੈ, ਸ਼ਹਿਰੋਂ ਹੀ ਬਾਹਰ ਬਾਲ ਸੁੱਟ ਦਿੱਤਾ, ਇਹ ਨਹੀਂ ਕਿ ਵੀ ਬਾਉਂਡਰੀ ਤੋਂ ਬਾਹਰ ਸੁੱਟਿਆ। ਸੋ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਵੀ ਸਾਡੇ ਲਈ ਇਹ ਮੱਚ ਨੀਡਡ ਵਿਕਟਰੀ ਸੀ। ਸਾਨੂੰ ਜਿਹੜਾ ਕੌਮ ਦੇ ਵਿੱਚ ਜਿਹੜਾ ਇੱਕ ਉਤਸ਼ਾਹ ਦਾ ਭਰਿਆ ਜਾਣਾ, ਔਰ ਇਹ ਕਿ ਵੀ ਕੈਨ ਡੂ ਇਟ ਜੀ। ਔਰ ਮੈਂ ਇਹ ਸੁਜੈਸਟ ਵੀ ਕੀਤਾ ਹੈ ਉਸ ਕਾਨਫਰੰਸ 'ਚ ਵੀ, ਔਰ ਅਦਰਵਾਈਜ਼ ਵੀ ਮੈਂ ਇਹ ਕਰਾਂਗਾ। ਬਾਕੀ ਕਿਉਂਕਿ ਸਿੱਖਸ ਫਾਰ ਜਸਟਿਸ ਨੇ ਲੀਡ ਲਈ ਹੈ, ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਭਾਈ ਤੁਸੀਂ 3-4 ਹਫ਼ਤੇ ਦਾ ਸਮਾਂ ਦੇ ਕੇ ਤਾਂ ਕਿ ਪੂਰਾ ਐਡਵਰਟਾਈਜ਼ ਹੋਏ ਇਹ ਇਵੈਂਟ, ਤੁਸੀਂ ਜਿਹੜਾ ਸ਼ੁਕਰਾਨਾ ਦਿਵਸ ਤਾਂ ਕਿ ਦੁਨੀਆ ਭਰ 'ਚ ਗੁਰਦੁਆਰਿਆਂ 'ਚ ਸਿੱਖ ਸੰਗਤਾਂ ਅਖੰਡ ਪਾਠ ਸਾਹਿਬ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਸ਼ੁਕਰਾਨੇ ਦਾ ਅਰਦਾਸਾ ਹੋਏ, ਔਰ ਰਿਜ਼ੋਲਵ ਜਿਹੜਾ ਹੈ ਉਹ ਸ਼ੋ ਹੋਏ ਕਿ ਭਾਈ ਇਹ ਅਸੀਂ ਇੱਕ ਵਿਕਟਰੀ ਲਈ ਹੈ ਵੀ ਸਿੱਖ ਨੇਸ਼ਨ ਵਰਸਸ ਇੰਡੀਅਨ ਸਟੇਟ ਦੀ ਵਿਕਟਰੀ। ਔਰ ਮੈਂ ਉਹਨਾਂ ਨੂੰ ਅੰਗਰੇਜ਼ੀ 'ਚ ਕਹਿ ਰਿਹਾ ਸੀ ਕਿ ਵੀ ਵੀ ਸ਼ੁਡ ਰਬ ਦਿਸ ਵਿਕਟਰੀ ਔਨ देयर ਨੋਜ਼, ਵੀ ਇਹਨੂੰ ਹੁਣ ਜਾਣ ਨਾ ਦਈਏ, ਨੱਕ ਦੇ ਨਾਲ ਜਿਹੜਾ
ਚੰਗੀ ਤਰ੍ਹਾਂ ਰਗੜੀਏ ਜੀ। ਔਰ ਦੂਸਰਾ ਮੈਂ ਸੁਜੈਸਟ ਕੀਤਾ ਸੀ ਕਿ ਵੀ ਸਾਨੂੰ ਇਨ ਅ ਵੈਰੀ ਡਿਗਨੀਫਾਈਡ ਮੈਨਰ ਪੁਰਤਗਾਲ ਦੇ ਦੁਨੀਆ ਭਰ 'ਚ ਜਿਹੜੀਆਂ ਐਮਬੈਸੀਜ਼ ਕੌਂਸੂਲੇਟਸ ਨੇ ਉਹਨਾਂ ਦੇ ਵਿੱਚ ਸਾਨੂੰ ਮੈਮੋ ਦੇਣੇ ਚਾਹੀਦੇ ਨੇ। ਥੈਂਕ ਯੂ ਪੁਰਤਗਾਲ ਜੀ ਜੀ ਕਿ ਵੀ ਤੁਸੀਂ ਇੰਨੇ ਪ੍ਰੈਸ਼ਰ ਦੇ ਬਾਵਜੂਦ ਜਿਹੜਾ ਮਨੁੱਖੀ ਹੱਕਾਂ ਦੀ ਲਹਿਰ ਹੈ ਉਸ ਦੇ ਲਈ ਤੁਸੀਂ ਖਲੋਤੇ ਹੋ, ਤੁਸੀਂ ਉਸ ਪ੍ਰੈਸ਼ਰ ਨੂੰ ਲਿਆ ਐਂਡ ਵੀ ਥੈਂਕ ਯੂ ਜੀ। ਸੋ ਅਸੀਂ ਇਸ ਲਈ ਮੂਡ ਤਾਂ ਸੈਲੀਬ੍ਰੇਸ਼ਨ ਦਾ ਮੈਂ ਜਦੋਂ ਰਹਿਸ ਦੀ ਗੱਲ ਕੀਤੀ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਦੇ ਮੌਕੇ ਔਰ ਫਲਗੁਨ ਆਨੰਦ ਉਪਾਰਜਨ ਫੱਗਣ ਦੇ ਮਹੀਨੇ ਜਿਹੜੀ ਬਸੰਤ ਬਹਾਰ ਦਾ ਮਹੀਨਾ ਜੀ ਤੇ ਉਸ ਦੇ ਨਾਲ ਇਹਨੂੰ ਕਹਿੰਦੇ ਨੇ ਕਿ ਟੌਪਿੰਗ ਭਾਈ ਪਰਮਜੀਤ ਸਿੰਘ ਪੰਮਾ ਦੀ ਰਿਲੀਜ਼ ਦੀ ਰਿਹਾਈ ਉਹਨਾਂ ਦੀ ਔਰ ਮੇਰੇ ਲਈ ਔਰ ਮੈਂ ਉਸ ਗੱਲਬਾਤ ਚੱਲ ਰਿਹਾ ਸੀ ਕਿ ਵੀ ਭੈਣ ਜੀ ਨਾਲ ਵੀ ਗੱਲ ਹੋ ਜਾਏ ਉਹਨਾਂ ਦੀ ਸਿੰਘਣੀ ਨਾਲ ਬੀਬੀ ਪਿੰਕੀ ਮਰਵਾਹਾ ਉਹਨਾਂ ਦਾ ਨਾਂ ਆਇਆ ਸੀ ਸ਼ਾਇਦ ਪਿੰਕੀ ਕੌਰ ਕਰਕੇ ਜੀ ਤੇ ਉਹ ਕਹਿਣ ਲੱਗੇ ਜੀ ਉਹ ਤਾਂ ਇੰਨੇ ਕੁ ਵਿਰਾਗ ਚ ਨੇ ਖੁਸ਼ੀ ਦੇ ਅਥਰੂ ਨੇ ਕਿ ਵੀ ਉਹਨਾਂ ਨਾਲ ਗੱਲ ਹੋ ਨਹੀਂ ਸਕਣੀ। ਸੋ ਮੇਰੇ ਸਾਹਮਣੇ ਉਹ ਮਾਸੂਮ ਬੱਚਿਆਂ ਦੇ ਚਿਹਰੇ ਉਹਨਾਂ ਦੇ ਔਰ ਜਿਹੜਾ ਉਹਨਾਂ ਦਾ ਬੇਟਾ ਜਿਹੜਾ ਨਾਰੇ ਲਾ ਰਿਹਾ ਹੈ ਔਰ ਦੂਸਰਾ ਸੋ ਕੁੱਲ ਮਿਲਾ ਕੇ ਕੋਈ ਵੀ ਐਂਗਲ ਤੁਸੀਂ ਦੇਖੋ ਜਦੋਂ ਤੁਸੀਂ ਹਿਊਮਨ ਇੰਟਰਸਟ ਸਟੋਰੀ ਦੇ ਨਾਤੇ ਦੇਖਦੇ ਹੋ ਔਰ ਇਹ ਵੀ ਪੀਆਰ ਦੇ ਵਿੱਚ ਇੱਕ ਬੜੀ ਜ਼ਬਰਦਸਤ ਲਾਈਨ ਸੀ ਕਿ ਜਿਵੇਂ ਉਹਨਾਂ ਦੀ ਸਿੰਘਣੀ ਨੇ ਬੱਚਿਆਂ ਨੇ ਕੋਈ ਰੋਣ ਧੋਣ ਨਹੀਂ ਸੀ, ਰਿਜ਼ੋਲਵ ਵੀ ਸੀ ਲੇਕਿਨ ਹਾਂ ਗੁਰੂ 'ਚ ਵਿਸ਼ਵਾਸ ਵੀ ਸੀ ਔਰ ਉਹਨਾਂ ਦਾ ਜਿਹੜਾ ਸਿੱਖੀ ਦਾਇਰਾਕਾਰ ਦੇ ਵਿੱਚ ਉਹਨਾਂ ਦਾ ਇਸ ਕਦਰ ਵਿਸ਼ਵਾਸ। ਸੋ ਇਹ ਸਾਡੇ ਲਈ ਇੱਕ ਬੜੀ ਵੱਡੀ ਵਿਕਟਰੀ ਹੈ ਔਰ ਮੈਂ ਸਮਝਦਾ ਹਾਂ ਵੀ ਇਸ ਚੋਂ ਇਹ ਗੱਲ ਨਿਕਲਦੀ ਹੈ ਵੀ ਇੱਕ ਪਾਸੇ ਤੁਸੀਂ ਦੇਖੋ ਵੇਲੇ ਦੀ ਹਕੂਮਤ ਜੀ ਜੀ ਔਰ ਉਹ ਕਿੰਨੇ ਕੌਨਫੀਡੈਂਟ ਸੀ ਆਪਣੀ ਵਿਕਟਰੀ ਲਈ ਕਿ ਉਹਨਾਂ ਨੇ 4 ਚੋਰ ਜਿਹਨਾਂ ਨੂੰ ਸਿਪਾਹੀ ਕਹਿੰਦੇ ਨਾ ਚੋਰ ਸਿਪਾਹੀ ਜਿਨ੍ਹਾਂ 'ਚ DIG ਸਿੱਧੂ ਕੋਈ SSP ਪਤਾ ਨਹੀਂ ਕਿਹੜਾ ਕਪੂਰ ਉੱਥੇ ਭੇਜੇ ਹੋਏ ਸੀ। ਸੋ ਗੱਲ ਇਹੀ ਨਹੀਂ ਸੀ ਉਹਨਾਂ ਨੇ ਉਹ ਤਾਂ ਕੇਸ ਪਾਇਆ ਕਿ ਭਾਈ ਆ ਇਹਨਾਂ 'ਚੋਂ 3 ਜਿਹੜੇ ਨੇ ਕ੍ਰਿਮੀਨਲ ਨੇ ਇਹਨਾਂ ਦਾ ਉਹ ਰਾਤੋਂ ਰਾਤ ਦੌੜੇ ਮੇਰੇ ਖਿਆਲ ਅੱਧਾ ਸਮਾਨ ਵੀ ਉੱਥੇ ਪਿਆ ਹੋਣਾ ਉਹਨਾਂ ਦਾ ਉਹ ਮੁੜ ਕੇ ਕਹਿੰਦੇ ਹੋਣੇ ਜੀ ਸਾਨੂੰ ਭੇਜ ਦਿਓ ਉਹਨਾਂ ਨੂੰ ਸੀ ਵੀ ਇਹ ਸਾਨੂੰ ਫੜ ਕੇ ਨਾ ਬਿਠਾ ਲੈਣ ਜੀ। ਸੋ ਮੈਂ ਸਮਝਦਾ ਔਰ ਉਦਨ ਜਿੱਦਣ ਇਹ ਖਬਰ ਸੀ ਉਦਨ ਵੀ ਮੈਂ ਕਿਹਾ ਸੀ ਕਿ ਦਾ ਬੈਸਟ ਫਾਰਮ ਆਫ ਡਿਫੈਂਸ ਜਿਵੇਂ ਨੈਪੋਲੀਅਨ ਨੇ ਕਿਹਾ ਇਜ਼ ਅਟੈਕ ਐਂਡ ਅਟੈਕ ਐਂਡ ਅਟੈਕ ਜੀ। ਸੋ ਇੱਕ ਪਾਸੇ ਸਾਡੇ ਲਈ ਇਹ ਸੀ ਕਿ ਵੀ ਅਸੀਂ ਉਹਨਾਂ ਨੂੰ ਔਨ ਦਾ ਰਨ ਕੀਤਾ, ਉਹਨਾਂ ਨੂੰ ਇਹ ਦੱਸਿਆ ਕਿ ਵੀ ਇਹ ਹੁਣ ਤੁਸੀਂ ਪੰਜਾਬ ਦੇ ਵਿੱਚ ਤਾਂ ਸਾਡੇ ਭਰਾਵਾਂ ਭੈਣਾਂ ਨੂੰ ਜ਼ੁਲਮ ਕਰਕੇ ਟੈਰਰ ਦੇ ਨਾਲ ਚੁੱਪ ਕਰਾ ਦਿੱਤਾ, ਇੱਥੇ ਇਹ ਗੱਲ ਨਹੀਂ ਚੱਲੇਗੀ ਔਰ ਅਸੀਂ ਇਹ ਜਿਹੜੀ ਲੜਾਈ ਅਦਾਲਤਾਂ ਦੇ ਵਿੱਚ ਵੀ ਉਹਨਾਂ ਦੀ ਹਕੀਕਤ ਨੂੰ ਲਿਆਣਾ। ਔਰ ਮੈਨੂੰ ਯਾਦ ਹੈ ਜਿਸ ਜ਼ਮਾਨੇ 'ਚ ਇੱਥੇ OJ ਸਿੰਪਸਨ ਕੇਸ ਚੱਲਿਆ ਟ੍ਰਾਇਲ ਦੇ ਵਿੱਚ ਜੀ, ਹਾਲਾਂਕਿ ਉਹਨੂੰ ਬਾਅਦ ਦੇ ਵਿੱਚ ਹੈ ਤਾਂ ਮਰਡਰ ਕੇਸ ਸੀ ਉਹਦੇ ਉੱਤੇ ਔਰ ਉਹਦੇ 'ਚ ਇੱਕ ਪਾਸੇ ਔਰ ਉਹ ਪਹਿਲੀ ਵਾਰ ਸੀ ਕਿ ਘਰ ਘਰ TV ਦੇ ਉੱਤੇ ਚੱਲਦਾ ਸੀ, ਸ਼ਾਇਦ ਜਾਪਾਨੀ ਜਾਂ ਚੀਨੀ ਮੂਲ ਦਾ ਜੱਜ ਉਹਦੀ ਹੀਅਰਿੰਗ ਕਰਦਾ ਸੀ ਔਰ ਵੱਡੀ ਭੀੜ ਲੋਕਾਂ ਦੀ ਹੁੰਦੀ ਸੀ। ਉਸ ਤੋਂ ਬਾਅਦ ਇਵਨ ਅਮਰੀਕਾ ਦੇ ਲਾਅ ਸਕੂਲਸ ਦੇ ਵਿੱਚ 20% ਦੇ ਲਗਭਗ ਸਟੂਡੈਂਟਸ ਦੀ ਗਿਣਤੀ ਵੱਧ ਗਈ ਸੀ। ਮੈਂ ਵੀ ਉਹਦੇ 'ਚ ਇੰਟਰਸਟ ਲੈਂਦਾ ਸੀ ਪਰ ਉਹਦੇ 'ਚ ਇੰਟਰਸਟ ਕਰਨਾ OJ ਸਿੰਪਸਨ ਨਹੀਂ ਸੀ। ਇੱਕ ਪਾਸੇ LA ਪੁਲਿਸ ਸਟੇਟ ਜਿਹਦੇ 'ਚ ਵੱਡੇ ਵੱਡੇ ਗੋਰੇ ਜਿਹੜੇ ਸੀ ਤੇ ਇਧਰ ਜੌਨੀ ਕਾਕਰਨ ਵਕੀਲ ਸੀ, ਹੁਣ ਤਾਂ ਵਿਚਾਰੇ ਦੀ ਡੈਥ ਹੋ ਗਈ ਔਰ ਇਹਨਾਂ ਨੇ ਜਿਹੜੇ OJ ਸਿੰਪਸਨ ਦੀ ਟੀਮ ਜਿਸ ਤਰੀਕੇ ਨਾਲ ਉਹ ਕਾਲੇ ਵਕੀਲ ਜਾਂ ਜੌਨੀ ਕਾਕਰਨ ਆਪਣਾ ਆਰਗੂਮੈਂਟ ਮੇਕ ਕਰਦਾ ਸੀ ਜਾਂ ਦੂਜਾ ਔਰ ਇਵੈਂਚੁਅਲੀ ਜਿਹੜੀ ਸਿੰਪਸਨ ਦੀ ਜਿੱਤ ਸੀ ਉਹਨੇ ਜਿੰਨਾ ਔਰ ਬੇਸ਼ੱਕ ਪ੍ਰੈਜ਼ੀਡੈਂਟ ਓਬਾਮਾ ਉਸ ਤੋਂ ਬਾਅਦ ਆਏ, ਇਹ ਇੱਕ ਬੜੀ ਯੂਨੀਕ ਗੱਲ ਸੀ ਕਿ ਅਮਰੀਕਨ ਸਟੇਟ ਦੇ ਵਿੱਚ ਉਸ ਮੁਲਕ 'ਚ ਜਿੱਥੇ ਲਿੰਚਿੰਗ ਲਾਅ ਸੀ ਉਹਨਾਂ ਨੂੰ ਕਿਵੇਂ ਲਿੰਚ ਕਰਕੇ ਮਾਰਿਆ ਜਾਂਦਾ ਸੀ, ਜਿੱਥੇ ਉਹਨਾਂ ਨੂੰ ਅੱਗੇ ਬੌਲਦ ਦੀ ਥਾਂ ਦੇ ਉੱਤੇ ਹਲ ਚਲਾਉਣ ਦੇ ਲਈ ਜੋਤਿਆ ਜਾਂਦਾ ਸੀ, ਬੰਦੇ ਖਿੱਚਦੇ ਸੀ, ਜਿੱਥੇ ਜਦੋਂ ਮਰਜ਼ੀ ਜਿਹਦਾ ਮਰਜ਼ੀ ਜੀ ਕਰਦਾ ਜੋ ਮਰਜ਼ੀ ਉਹਨਾਂ ਦੇ ਨਾਲ ਕਰ ਸਕਦਾ ਸੀ, ਉਸ ਮੁਲਕ ਦੇ ਵਿੱਚ ਇਹਨਾਂ ਦਾ ਕਾਨੂੰਨ ਵਰਤ ਕੇ ਉਹ ਕਾਨੂੰਨੀ ਵਿਕਟਰੀ ਜਿਹੜੀ ਸੀ ਉਹਨੇ ਸਾਰੇ ਜਿਹੜੇ ਸੀ ਅਫਰੀਕਨ ਅਮਰੀਕਨ ਉਹਨਾਂ ਦੇ ਚਿਹਰੇ ਰੇਡੀਏਟ ਕਰ ਦਿੱਤੇ ਕਿ ਵੀ ਹਾਲਾਂ ਜਿਹੜੇ ਦੂਜੇ ਸੀ ਉਹ ਹਟੇ ਨਹੀਂ, ਭਾਵੇਂ ਕ੍ਰਿਮੀਨਲ ਕੇਸ 'ਚ ਉਹ ਬਚ ਗਿਆ ਤੇ ਉਹਨਾਂ ਨੇ ਉਹਨੂੰ ਜਿਹੜਾ ਦੂਜੇ 'ਚ ਫਸਾ ਲਿਆ ਸਿਵਲ ਵਾਲੇ 'ਚ ਔਰ ਕਿਉਂਕਿ ਉਹਦੇ 'ਚ ਘੱਟ ਕਨਵਿੰਸਿੰਗ ਐਵੀਡੈਂਸ ਦੀ ਲੋੜ ਹੁੰਦੀ ਹੈ ਤੇ ਉਹਦਾ ਜਿੰਨਾ ਮਾਲ ਮੱਤਾ ਸੀ ਉਹਦਾ ਫਿਰ ਦੇਣਾ ਹੀ ਪੈਂਦਾ ਜਦੋਂ ਇਸ ਕਿਸਮ ਦਾ ਹੋਏ। ਪਰ ਮੈਂ ਗੱਲ ਕਰ ਰਿਹਾ
ਕਿ ਉਹ ਇੱਕ ਸਟੈਪ ਸੀ ਕਿ ਵੀ ਯੂਜ਼ਿੰਗ ਯੋਰ ਸਿਸਟਮ ਵੀ ਕੈਨ ਬੀਟ ਯੂ ਇਨ ਦਾ ਕੋਰਟ ਰੂਮ। ਇਹ ਉਹਨਾਂ ਦਾ, ਔਰ ਹਰ ਕਾਲਾ ਜਿਹਦਾ ਵੀ ਭਾਵੇਂ ਛੋਟੀ ਕਿਤੇ ਝੁੱਗੀ ਵਰਗੇ ਥਾਂ ਤੇ ਵੀ ਰਹਿੰਦਾ ਸੀ, ਉਹਦਾ ਇੰਟਰਸਟ ਸੀ ਕਿ ਵਟ ਵਿਲ ਬੀ ਦਾ ਆਊਟਕਮ। ਔਰ ਇੱਕਦਮ ਉਹਨੇ ਇਲੈਕਟ੍ਰੀਫਾਈ ਕਰ ਦਿੱਤਾ ਸੀ ਸਾਰੇ ਅਮਰੀਕਾ ਨੂੰ ਔਰ ਇਹਨਾਂ ਨੂੰ ਕਿ ਵੀ ਵੀ ਹੈਵ ਵਨ, ਅਸੀਂ ਲੜਾਈ ਜਿੱਤੀ। ਔਰ ਮੈਂ ਸਮਝਦਾ ਵੀ ਹੁਣ ਤੱਕ, ਜਿਵੇਂ ਮੈਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਿਹਾ ਸੀ, ਅਮਰੀਕਾ ਦੇ ਵਿੱਚ ਐਕਸਟ੍ਰੈਡੀਸ਼ਨ ਕੇਸ ਭਾਈ ਰਣਜੀਤ ਸਿੰਘ ਗਿੱਲ, ਸੁਖਮਿੰਦਰ ਸਿੰਘ ਸੰਧੂ ਨਿਊਯਾਰਕ ਦੀ ਜੇਲ੍ਹ 'ਚ ਸਨ। ਮੈਨੂੰ ਯਾਦ ਹੈ ਕਿ ਪਹਿਲੀ ਵਾਰ 1991 ਦੇ ਵਿੱਚ ਹੀ ਮੈਂ ਉਹਨਾਂ ਨੂੰ ਮਿਲਣ ਆਇਆ। ਹਾਈ ਸਿਕਿਉਰਿਟੀ ਵੱਡਾ, ਔਰ ਉਸ ਵੇਲੇ ਦੇ ਅਮਰੀਕਾ ਦੇ ਵੱਡੇ ਵਕੀਲ ਕੀਤੇ ਸੀ। ਮੈਰੀ ਪਾਈਕ ਸੀ ਬਹੁਤ ਵੱਡੀ ਵਕੀਲ, ਜਿਹੜੀ ਕਿਸੇ ਵੇਲੇ ਸਿਵਲ ਲਿਬਰਟੀ ਮੂਵਮੈਂਟ ਦੇ ਵੇਲੇ ਵੱਡੀ ਵਕੀਲ ਸੀ। ਲੇਕਿਨ ਇਹਦੇ ਬਾਵਜੂਦ ਅਸੀਂ 12-12 ਸਾਲ 13-13 ਸਾਲ ਇਹ ਕੇਸ ਲੜੇ ਐਕਸਟ੍ਰੈਡੀਸ਼ਨ ਦੇ, ਲੇਕਿਨ ਅਸੀਂ ਰੋਕ ਨਹੀਂ ਸੀ ਸਕੇ ਉਹਨਾਂ ਨੂੰ ਐਕਸਟ੍ਰੈਡਾਈਟ ਹੋਣ ਤੋਂ। ਇਸੇ ਤਰ੍ਹਾਂ ਦਿਆਲ ਸਿੰਘ ਲਾਹੌਰੀਆ, ਉਹਦੀ ਸੰਘਣੀ ਦਾ ਕੇਸ ਸੀ ਟੈਕਸਾਸ ਦੀ ਅਦਾਲਤ ਵੀ ਮੈਂ ਵਿਜ਼ਿਟ ਕਰਦਾ ਰਿਹਾ, ਮੁਲਾਕਾਤਾਂ ਵੀ ਰਹੀਆਂ, ਵਕੀਲਾਂ ਦੀ ਟੀਮ ਵੀ ਚੰਗੀ ਸੀ। ਹਾਲਾਂ ਉਸ ਕੇਸ 'ਚ ਮੈਰੀ ਪਾਈਕ ਦੀ ਮਦਦ ਵੀ ਰਹੀ, ਹਾਲਾਂ ਬਜ਼ੁਰਗ ਹੋ ਗਈ ਸੀ ਵਿਚਾਰੀ, ਬਟ ਫਿਰ ਵੀ ਆਈ। ਵਾਸ਼ਿੰਗਟਨ 'ਚ ਵੀ ਕੋਈ ਉਹਦੇ ਨਾਲ ਰਿਲੇਟਡ ਅਸੀਂ ਪਾਇਆ ਸੀ, ਉਹਦੇ 'ਚ ਵੀ ਆ ਕੇ ਉਹਨੇ ਟੈਸਟੀਫਾਈ ਕੀਤਾ। ਲੇਕਿਨ ਇਵੈਂਚੁਅਲੀ 2-2.5 ਸਾਲ ਬਾਅਦ ਉਹਨਾਂ ਨੂੰ ਵਾਪਸ ਭਾਈ ਕੁਲਬੀਰ ਸਿੰਘ ਬੜਾ ਪਿੰਡ, ਲਗਭਗ 13-14 ਸਾਲ ਜਿਹੜਾ ਉਹਨਾਂ ਦਾ ਕੇਸ ਡਿਪੋਰਟੇਸ਼ਨ ਦਾ ਸੀ, ਉਹ ਕਨਵਰਟ ਐਕਸਟ੍ਰੈਡੀਸ਼ਨ 'ਚ ਹੋਇਆ। ਰਾਬਰਟ ਜੌਬ ਉਹਨਾਂ ਦਾ ਵਕੀਲ ਸੀ, ਉਹਨਾਂ ਦੀ ਬੜੀ ਚੰਗੀ ਟੀਮ। ਬਾਅਦ 'ਚ ਜਗਦੀਪ ਜਿਹੜਾ ਸੇਖੋਂ, ਔਰ ਉਹਨਾਂ ਨੇ ਵੀ ਟੌਪ ਅਟਾਰਨੀ, ਬਟ 12-13 ਸਾਲ ਬਾਅਦ ਉਹਨਾਂ ਨੂੰ ਵੀ ਜਾਣਾ ਪਿਆ। ਭਾਈ ਹਰਪਾਲ ਸਿੰਘ ਚੀਮਾ 12-13 ਸਾਲ ਬਾਅਦ ਐਕਸਟ੍ਰੈਡੀਸ਼ਨ ਹੋਈ। ਸੋ ਕਹਿਣ ਦਾ ਮਤਲਬ ਹੈ ਵੀ ਅਸੀਂ ਫਾਈਟ ਤਾਂ ਇੱਥੇ ਦਿੱਤੀ ਅਮਰੀਕਨ ਅਦਾਲਤਾਂ ਦੇ ਵਿੱਚ ਵੀ ਜਾਂ ਦੂਜਾ, ਬਟ ਸਰਕਾਰਾਂ ਦਾ ਇਨਫਲੂਐਂਸ ਇੰਨਾ ਕੁ ਹੁੰਦਾ ਵੀ ਅਲਟੀਮੇਟਲੀ ਉਹ ਉਹਨਾਂ ਦੀ ਜਿੱਤ ਹੋਈ। ਭਾਵੇਂ ਠੀਕ ਹੈ ਵੀ ਜੇ 32-32 ਕੇਸ ਸੀ, ਜਿਵੇਂ ਕੁਲਬੀਰ ਸਿੰਘ ਬੜਾ ਪਿੰਡ ਦੇ ਖਿਲਾਫ ਥੋੜੇ ਰਹਿ ਗਏ, ਬਾਅਦ ਚ ਜਾ ਕੇ ਉੱਥੋਂ ਨਿਕਲ ਆਏ ਬਾਹਰ, ਕਿਉਂਕਿ ਐਵੀਡੈਂਸ ਉਦੋਂ ਤੱਕ ਨਹੀਂ ਸੀ। ਸੋ ਕੁੱਲ ਮਿਲਾ ਕੇ ਇਹ ਜਿਹੜੀ ਇਧਰ ਅਦਾਲਤੀ ਲੜਾਈ ਸੀ, ਉਹਦੇ ਚ ਅਸੀਂ ਲੂਜ਼ਰ ਹੁੰਦੇ ਰਹੇ, ਕਿਉਂਕਿ ਹਕੂਮਤਾਂ ਦਾ ਅਲਟੀਮੇਟਲੀ ਜ਼ੋਰ ਪੈਂਦਾ, ਭਾਵੇਂ ਅਦਾਲਤਾਂ ਅਮਰੀਕਾ ਦੀਆਂ ਸਿੱਧਾ ਪ੍ਰਭਾਵ ਨਹੀਂ ਸੀ ਕਬੂਲਦੀਆਂ ਜੀ। ਇਸ ਮਾਮਲੇ ਦੇ ਵਿੱਚ ਇਹ ਜਿਹੜੀ ਫਾਈਟ ਦੋਨਾਂ ਪੱਖਾਂ ਤੋਂ ਹੀ ਸੀ, ਪੋਲੀਟੀਕਲ ਵੀ ਔਰ ਲੀਗਲ ਵੀ। ਔਰ ਇਹਦੇ 'ਚ ਜਦੋਂ ਅਸੀਂ ਪ੍ਰਾਪਤੀ ਕਹਿੰਦੇ ਹਾਂ, ਇੱਕ ਵਰਡ ਅੰਗਰੇਜ਼ੀ ਦਾ ਟੈਂਜੀਬਲ, ਟੈਂਜੀਬਲ ਨੂੰ ਤੁਸੀਂ ਠੋਸ ਵੀ ਕਹਿੰਦੇ ਹੋ ਪੰਜਾਬੀ 'ਚ, ਪਰ ਟੈਂਜੀਬਲ ਹੁੰਦਾ ਜਿਹਨੂੰ ਤੁਸੀਂ ਫੜ ਕੇ ਦੇਖ ਸਕਦੇ ਹੋ ਕਿ ਵੀ ਇਹ ਰੀਅਲ ਹੈ ਜੀ। ਇੱਕ ਤਾਂ ਹੁੰਦਾ ਨਾ ਜਦੋਂ ਅਸੀਂ ਖਾਲਿਸਤਾਨ ਮੂਵਮੈਂਟ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ ਕਿ ਅਵੇਕਨਿੰਗ, ਕੌਮ ਜਾਗੀ, ਦੁਨੀਆ ਭਰ 'ਚ ਕਿਵੇਂ ਤਬਦੀਲੀ ਹੋਈ, ਅਸੀਂ 5ਵਾਂ ਵੱਡਾ ਧਰਮ ਹੈ ਅਸੀਂ। ਇਹ ਵੱਡੀ ਇੰਟਰਪ੍ਰੀਟੇਸ਼ਨ ਰਹੀ ਹੈ ਜਦੋਂ ਹਿਸਟੋਰੀਅਨਸ ਦੇਖਦੇ ਨੇ ਉਸ ਦੌਰ ਨੂੰ ਕਿ ਇਸ ਡੈਕੇਡ ਨੇ ਕਿੰਨਾ ਪ੍ਰਭਾਵ ਛੱਡਿਆ। ਪਰ ਇਹ ਜਦੋਂ ਡਾਇਰੈਕਟ ਜਿਹਨੂੰ ਕਹਿੰਦੇ ਨੇ ਕਿ ਉਹ ਬੜੂਏ ਫਸਦੇ ਨੇ, ਸਿੰਘ ਫਸੇ ਸਿੱਧੇ ਸਿੱਧੇ, ਤਾਂ ਫਿਰ ਉਹਦੇ ਕਿਹਦੇ ਸਿੰਘ ਭੁਰੇ ਤੇ ਕਿਹਨੂੰ ਥੱਲੇ ਸੁੱਟਿਆ, ਇਹ ਹੁੰਦਾ ਕਿ ਵੀ ਇਹ ਜਿੱਤ ਗਿਆ ਜੀ, ਇਹ ਸਾਡਾ ਭਲਵਾਨ ਜਿੱਤ ਗਿਆ। ਫਿਰ ਉਹ ਰੁਮਾਲੀ ਉੱਪਰ ਨੂੰ ਕਰਕੇ ਉਹ ਘਮਾਉਂਦੇ ਨੇ ਕਿ ਵੀ ਇਹ ਰੁਮਾਲੀ ਇਹਨਾਂ ਦੇ ਨਾਲ ਜੀ। ਸੋ ਮੈਂ ਸਮਝਦਾ ਵੀ ਸਾਡੇ ਲਈ ਇਹ ਜਿਹੜਾ ਅੱਜ ਦਾ ਦਿਨ ਬਹੁਤ ਅਹਿਮੀਅਤ ਵਾਲਾ ਹੈ। ਅੱਜ ਇਸ ਦਿਨ ਨੂੰ ਔਰ ਸ਼ੁਕਰਾਨੇ ਦੀ ਗੱਲ, ਮੈਂ ਕੁਝ ਜਿਹੜੇ ਖਾਸ ਵੀਰ ਜਾਂ ਭੈਣਾਂ ਜਿਨ੍ਹਾਂ ਨੇ ਰਿਪੀਟਡਲੀ ਮੇਰੇ ਨਾਲ ਰਾਬਤਾ ਰੱਖਿਆ ਹੈ ਕੇਸ ਦੀ ਅਪਡੇਟ ਲੈਣ ਲਈ, ਉਹਨਾਂ ਨੂੰ ਮੈਂ ਇਮੀਡੀਏਟਲੀ ਜੋ ਹੀ ਮੈਂ ਕਾਨਫਰੰਸ ਲਾਈਨ ਤੋਂ ਹਟਿਆ ਤੇ ਮੈਂ 1-to-1 ਕਾਲ ਵੀ ਕੀਤੀ। ਹੁਣ ਮੈਂ ਨਾਂ ਤਾਂ ਨਹੀਂ ਸਾਰਿਆਂ ਦੇ ਲੈਣੇ ਚਾਹਾਂਗਾ ਜੀ, ਪਰ ਮੈਂ ਦੱਸ ਸਕਦਾ ਕਿ ਕਿਵੇਂ ਹਰ ਸੋਲ ਟੱਚਡ ਸੀ ਜੀ। ਕਿਸੇ ਨੇ ਕਿਹਾ ਕਿ ਜੀ ਮੈਂ ਅੰਮ੍ਰਿਤ ਵੇਲੇ ਨਿਤਨੇਮ ਤੋਂ ਬਾਅਦ ਜਿਹੜਾ ਇਹ ਪਹਿਲੀ ਅਰਦਾਸ ਮੇਰੀ ਉਹਨਾਂ ਦੇ ਨਾਂ ਤੇ ਹੁੰਦੀ ਸੀ। ਕਿਸੇ ਨੇ ਉਸ ਦੇ ਕਿੰਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਜਦੋਂ ਅਸੀਂ ਆਪਣੀ ਕਲੈਕਟਿਵ ਅਰਦਾਸ ਦੀ ਤਾਕਤ ਵੀ ਦੇਖਦੇ ਹਾਂ, ਹਾਲਾਂ ਅਰਦਾਸ ਰਿਜ਼ੋਲਵ ਹੁੰਦਾ ਹੈ ਕਿਉਂਕਿ ਮਾਲਕ ਤਾਂ ਗੁਰੂ ਹੈ, ਪਟੀਸ਼ਨ ਹੁੰਦੀ ਹੈ, ਤੁਸੀਂ ਜਿਹਦੇ ਚ ਅਰਜ਼ੋਈ ਕਰਦੇ ਹੋ। ਸੁਣਨਾ ਨਾ ਸੁਣਨਾ ਇਹ ਸਤਿਗੁਰੂ ਦਾ ਹੈ ਕਿ ਭਾਈ ਕਿਹਨੂੰ ਸਤਿਗੁਰੂ ਨੇ ਕਿਸ ਅਰਦਾਸ ਨੂੰ ਜਿਹੜਾ ਕਬੂਲ ਕਰਨਾ ਹੈ। ਬੇਸ਼ੱਕ ਅਸੀਂ ਪੜ੍ਹਦੇ ਹਾਂ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਔਰ ਮੈਂ ਸਮਝਦਾ ਹਾਂ ਵੀ ਇਹ ਸ਼ਾਇਦ ਕੌਮ ਦੀ ਇੱਕ ਪੀੜ ਸੀ ਚਾਰ ਚੁਫੇਰੇ ਔਰ ਇੱਕ ਹੈਲਪਲੈਸਨੈਸ ਸੀ ਕਿ ਸਤਿਗੁਰੂ ਨੇ ਸਾਨੂੰ ਇਹ ਯੂਨੀਕ ਵਿਕਟਰੀ ਦਿੱਤੀ ਹੈ। ਸੋ ਜਿੱਥੇ ਮੈਂ ਇਹ 2 ਸੁਝਾਅ ਦਿੱਤੇ, ਉੱਥੇ ਮੈਂ ਇਹ ਵੀ ਕਿਹਾ ਕਿ ਵੀ ਹੁਣ ਮੈਂ ਕਿਹਾ ਮੇਰੇ ਵਿਚਲਾ ਜਿਹੜਾ ਉਹ ਸੂੰਘਦਾ ਹਰ ਗੱਲ ਨੂੰ 30 ਸਾਲ ਬਾਅਦ ਦੁਸ਼ਮਣ ਨਾਲ ਡੀਲ ਕਰਦੇ ਆ, ਦੁਸ਼ਮਣ ਨੂੰ ਅੰਡਰ ਐਸਟੀਮੇਟ ਨਾ ਕਰੀਏ
ਔਰ ਹੁਣ ਇਹ ਦੇਖੀਏ ਕਿ what the enemy will do next। ਜੀ ਜੀ ਬਿਲਕੁਲ। ਜੇ ਸਾਨੂੰ ਲੱਗਦਾ ਹੈ ਵੀ ਇਸ ਵਿਕਟਰੀ, ਪਹਿਲਾ ਕੰਮ ਤਾਂ ਉਹਨਾਂ ਨੇ ਇਹ ਕੀਤਾ ਵੀ ਬੇਸ਼ੱਕ ਇਹ ਖਬਰ ਇੱਥੋਂ ਦੇ ਟਾਈਮ ਮੁਤਾਬਕ ਸਵੇਰੇ 6-7 ਵਜੇ ਦੀ ਸੀ, ਪਰ ਜਿੰਨਾ ਮੈਂ ਮੀਡੀਆ ਉਹਨਾਂ ਦਾ ਦੇਖਿਆ ਉਹਨਾਂ 'ਚ ਕਿਤੇ ਖਬਰ ਨਹੀਂ ਸੀ ਅਗਲੇ 6 ਘੰਟੇ, ਨਹੀਂ ਤਾਂ ਕਿਤੇ ਕੁੱਤਾ ਮਰ ਜਾਏ ਤੇ ਉਹਨੂੰ ਵੀ ਉਹਨਾਂ ਨੇ ਲੇਟੈਸਟ ਅਪਡੇਟ ਬ੍ਰੇਕਿੰਗ ਨਿਊਜ਼ ਬਣਾਇਆ ਹੁੰਦਾ ਜੀ। ਔਰ ਅਸੀਂ ਸ਼ਾਇਦ ਬਾਕੀ ਸਾਰੇ ਟੀਵੀ ਚੈਨਲਸ ਬਾਹਰਲਿਆਂ ਚੋਂ ਵੀ TV 84 ਦਾ ਇਸ ਮੁੱਦੇ ਤੇ ਫਸਟ ਹੋਏਗਾ ਕਿ ਫੌਰਨ, ਹਾਲਾਂਕਿ ਅੱਜ ਸਾਡੇ ਪਿਛਲੇ ਕੱਲ ਵੀ ਅੱਜ ਵੀ ਆਉਣ ਵਾਲੇ 2 ਦਿਨ ਵੀ ਜਿਹੜਾ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਜਿਹੜੇ ਮੈਨੂੰ ਪਿੰਡ ਦਾ ਨਾਂ ਯਾਦ ਨਹੀਂ ਆ ਰਿਹਾ, ਜਿੱਥੇ ਕਿ ਇੱਕ ਗੁਰਮਤਿ ਸਮਾਗਮ ਚੱਲ ਰਿਹਾ ਹੈ, ਉੱਥੋਂ ਦੀ ਲਾਈਵ ਕਵਰੇਜ ਚੱਲ ਰਹੀ ਹੈ ਔਰ ਉਹਦੇ 'ਚ ਫੌਰਨ ਜਿਹੜੀ ਹੈ ਇਹਨੂੰ ਐਜ਼ ਏ ਬ੍ਰੇਕਿੰਗ ਨਿਊਜ਼ ਦੇ ਤੌਰ ਦੇ ਉੱਤੇ ਅਸੀਂ ਚਲਾਇਆ। ਔਰ ਮੈਂ ਇਹ ਮਹਿਸੂਸ ਕਰਦਾ ਵੀ ਜਿੱਥੇ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਸਾਡੀ ਇਹ ਪ੍ਰਾਪਤੀ ਹੈ ਜੀ ਜੀ, ਉੱਥੇ ਦੁਸ਼ਮਣ ਜਿਹੜਾ ਹੈ ਉਹ ਨੈਕਸਟ ਉਹਦਾ ਕੀ ਵਾਰ ਹੋਏਗਾ, ਉਹ ਉਹਨੂੰ ਕਿਵੇਂ ਇਸ ਨੂੰ। ਔਰ ਪਹਿਲਾ ਪਾਰਟ ਤਾਂ ਉਹਨਾਂ ਨੇ ਕੀਤਾ ਕਿ ਮੀਡੀਆ 'ਚੋਂ ਗਾਇਬ ਕਰ ਦਿਓ। ਹੁਣ ਮੈਂ ਦੇਖਿਆ ਵੀ ਲਾਈ ਹੈ, ਟ੍ਰਿਬਿਊਨ ਨੇ, ਅਜੀਤ ਨੇ, ਇਹ ਉਹ ਜਦੋਂ ਆਲਰੇਡੀ ਕਿਉਂਕਿ ਵੀਕਐਂਡ ਹੈ ਅਗਲੇ 2 ਦਿਨਾਂ 'ਚ ਫਿਰ ਦੂਸਰੀਆਂ ਖਬਰਾਂ ਸ਼ੁਰੂ ਹੋ ਜਾਂਦੀਆਂ ਨੇ। ਸੋ ਕੁੱਲ ਮਿਲਾ ਕੇ ਇਸ ਮਾਮਲੇ ਨੂੰ ਅਸੀਂ ਜਿੱਥੇ ਸਿੱਖ ਸੰਗਤਾਂ ਦਾ, ਔਰ ਮੈਂ ਕਨਕਲੂਜਨ ਦੇ ਵਿੱਚ ਇਸ ਖਬਰ ਦੇ ਕਹਾਂ ਕਿ ਭਾਈ ਅਲਟੀਮੇਟਲੀ 30 ਮਿਲੀਅਨ ਸਿੱਖ ਨੇਸ਼ਨ ਦੀ ਡੈਸਟਨੀ ਸਾਂਝੀ ਹੈ ਔਰ ਅਸੀਂ ਜਦੋਂ ਇਹ ਅਰਦਾਸ ਦੇ ਸ਼ਬਦ ਦੁਹਰਾਉਂਦੇ ਹਾਂ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਤੇ ਉੱਥੇ ਅਸੀਂ ਅਕਾਲ ਪੁਰਖ ਤੋਂ ਹਰ ਪੰਥ ਦਾ ਹਿੱਸਾ ਵੀਰ ਭੈਣ ਜਿਹੜਾ ਉਹਨਾਂ ਦੀ ਰੱਛਿਆ, ਪ੍ਰੋਟੈਕਸ਼ਨ ਤੇ ਅਸੀਂ ਉਹਨਾਂ ਦੀ ਲਈ ਰਿਆਇਤ ਮੰਗਦੇ। ਔਰ ਜਦੋਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਫਿਲਾਸਫੀ, ਉਹਨਾਂ ਦਾ ਜੀਵਨ, ਬੇਸ਼ੱਕ ਉਹਨਾਂ ਨੂੰ ਲਗਭਗ 37 ਸਾਲ ਦੀ ਹਯਾਤੀ ਮਿਲੀ, ਜੀਵਨ ਮਿਲਿਆ, ਪਰ ਜਿਵੇਂ ਉਹਨਾਂ ਨੇ ਇਸ ਥੋੜੇ ਸਮੇਂ ਦੇ ਵਿੱਚ ਧਰਮ ਦੀ ਦੁਨੀਆ ਹੋਏ, ਪ੍ਰਚਾਰ ਦੀ ਦੁਨੀਆ, ਨਾਮ ਸਿਮਰਨ, ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਉਣਾ ਔਰ ਫਿਰ ਉਹਨਾਂ ਨੇ ਬੇਸ਼ੱਕ ਅੰਮ੍ਰਿਤਪਾਨ ਉਸ ਤੋਂ ਪਹਿਲਾਂ ਵੀ 20ਵੀਂ ਸਦੀ ਦੇ ਪਹਿਲੇ ਹਿੱਸੇ 'ਚ ਵੀ ਅਸੀਂ ਬਹੁਤ ਸਾਰੇ ਮਹਾਂਪੁਰਖਾਂ, ਸੰਤਾਂ ਜਾਂ ਉਹਨਾਂ ਦੇ ਨਾਂ ਲੈਂਦੇ ਆ। ਸਿੰਘ ਸਭਾ ਲਹਿਰ ਤੋਂ ਇਹ ਸ਼ੁਰੂ ਹੋਈ ਹੈ, ਬਹੁਤਿਆਂ ਦੇ ਲਈ ਅਸੀਂ ਸਾਡੇ ਬਹੁਤ ਸ਼ਰਧਾਵਾਨ ਨੇ। ਮੈਨੂੰ ਯਾਦ ਹੈ ਵੀ ਹੁਣ ਤਾਂ ਖੈਰ ਹੈ ਹੀ ਹੈ, ਬਚਪਨ 'ਚ ਪਹਿਲਾ ਇਮੇਜ ਜਿਹੜਾ ਮੇਰੇ ਦਿਮਾਗ 'ਚ ਦਰਬਾਰ ਸਾਹਿਬ ਦੇ ਜਦੋਂ ਮੈਂ ਦਰਸ਼ਨ ਕੀਤੇ ਸਰੋਵਰ ਦੇ ਕੰਢੇ, ਤਾਂ ਉਹੀ ਹੈ। ਔਰ ਬਹੁਤ ਸਾਰੇ ਬਾਹਰਲੇ ਮੈਗਜ਼ੀਨ ਵੀ ਜਦੋਂ ਫੋਟੋ ਛਾਪਦੇ ਨੇ ਤਾਂ ਹੁੰਦਾ ਹੈ ਕਿ ਕਿਰਪਾਨ ਜਿਹੜੀ ਹੈ ਦਸਤਾਰ ਦੇ ਉੱਤੇ ਬੰਨੀ ਹੋਈ ਹੈ ਤੇ ਹਰਮੰਦਰ ਦੇ ਸਰੋਵਰ 'ਚ ਚੁੱਭਾ ਲਾ ਰਹੇ ਨੇ ਜੀ। ਸੋ ਸਾਡਾ ਇਹ ਸਿੰਬੋਲਿਜ਼ਮ ਤਾਂ ਸਾਨੂੰ ਇਸ ਹੱਦ ਤੱਕ ਪਿਆਰਾ ਸੀ ਕਿ ਜਾਂ ਪਿਆਰਾ ਹੈ ਕਿ ਅਸੀਂ ਇਸ਼ਨਾਨ ਦੇ ਵੇਲੇ ਵੀ ਕਿਰਪਾਨ ਨੂੰ ਆਪਣੇ ਤੋਂ ਜੁਦਾ ਨਹੀਂ ਕਰਦੇ। ਪਰ ਸਮੇਂ ਦੇ ਨਾਲ ਅੰਗਰੇਜ਼ੀ ਰਾਜ ਦੇ ਵੇਲੇ ਜਾਂ ਕੁਝ ਇਸ ਕਿਸਮ ਦੇ ਪ੍ਰਭਾਵ ਬਣਦੇ ਗਏ ਕਿ ਇਹ ਇੱਕ ਚਿੰਨ੍ਹ ਬਣ ਕੇ ਰਹਿ ਗਿਆ। ਕਿਰਪਾਨ ਅਸੀਂ 5 ਕਕਾਰੀ ਰੂਪ 'ਚ ਰਹੇ, ਲੇਕਿਨ ਮੈਂ ਸਮਝਦਾ ਹਾਂ ਵੀ ਸੰਤ ਪਿੰਡਰਾਂ ਵਾਲਿਆਂ ਨੇ ਵਾਪਸ ਸਾਨੂੰ ਕਿਰਪਾਨ ਦੇ ਜਿਹੜੇ ਗੁਰੂ ਵੱਲੋਂ ਦਿੱਤੇ ਅਰਥ ਸੀ ਉਹ ਦ੍ਰਿੜ ਕਰਵਾਏ, ਜਦੋਂ ਕਹਿੰਦੇ ਸੀ ਕਿ ਭਾਈ ਇਹ ਕਿਰਪਾ ਧਿਆਨ 2 ਸ਼ਬਦਾਂ ਦਾ ਸੁਮੇਲ ਹੈ ਔਰ ਕਿਰਪਾ ਨਿਰੰਕਾਰ ਦੀ, ਅਕਾਲ ਪੁਰਖ ਦੀ, ਇਸ ਲਈ ਇਹ ਸ੍ਰੀ ਸਾਹਿਬ ਹੈ। ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਸਵੈਮਾਨ ਨੂੰ ਕਹਿੰਦੇ ਨੇ, ਡਿਗਨਿਟੀ ਨੂੰ ਕਹਿੰਦੇ ਨੇ। ਤੇ ਜਿਹੜੇ ਜੇ ਤੁਹਾਡਾ ਸਵੈਮਾਨ, ਤੁਹਾਡਾ ਧਰਮ, ਤੁਹਾਡੇ ਹੱਕ ਖੋਏ ਜਾ ਰਹੇ ਨੇ ਤੇ ਤੁਸੀਂ ਕਿਰਪਾਨ ਰੱਖ ਕੇ ਜਿਹੜਾ ਹੈ ਉਹ ਕਾਇਰਾਂ ਵਾਂਗ ਬਿਹੇਵ ਕਰਦੇ ਹੋ ਤੇ ਫਿਰ ਵੀ ਤੁਸੀਂ ਸਿੱਖ ਨਹੀਂ। ਤੇ ਜੇ ਤੁਸੀਂ ਇਸ ਕਿਰਪਾਨ ਦਾ ਇਸਤੇਮਾਲ ਗਲਤ ਗੱਲ ਲਈ ਕਰਦੇ ਹੋ ਤੇ ਫਿਰ ਵੀ ਤੁਸੀਂ ਜਿਹੜਾ ਹੈ ਕਾਬਲੇ ਮਾਫੀ ਨਹੀਂ ਹੋ। ਸੋ ਜਿਸ ਕਿਸਮ ਦਾ ਇੱਕ ਕਲਚਰ ਆਲਮੋਸਟ 1977 ਦੇ ਵਿੱਚ ਜਦੋਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਉਹਨਾਂ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਨੇ ਚੜ੍ਹਾਈ ਕੀਤੀ, ਉਸ ਤੋਂ ਬਾਅਦ ਉਹਨਾਂ ਨੇ ਦਮਦਮੀ ਟਕਸਾਲ ਦੇ ਮੁਖੀ ਦੀ ਸੇਵਾ ਲਈ 1977 ਤੋਂ 1984 ਤੱਕ ਲਗਭਗ 7 ਸਾਲ ਦਾ ਸਮਾਂ। ਔਰ ਉਸ 7 ਸਾਲ ਦੇ ਸਮੇਂ 'ਚ ਜਦੋਂ ਅਸੀਂ ਚੈਲੰਜਸ ਦੀ ਗੱਲ ਕਰਦੇ ਹਾਂ, ਇੱਕ ਪਾਸੇ ਹਕੂਮਤ, ਇੰਦਰਾ ਗਾਂਧੀ ਵਰਗੀ ਐਰੋਗੈਂਟ ਔਰਤ ਜਿਹਨੇ ਐਮਰਜੈਂਸੀ ਲਾ ਕੇ ਇੱਕ ਵਾਰੀ ਸਾਰਾ ਜਿਹੜਾ ਦੇਸ਼ ਉਹ ਪੁੱਠਾ ਕਰ ਦਿੱਤਾ ਸੀ ਔਰ ਕੋਈ ਉਹਦੇ ਸਾਹਮਣੇ ਕੁਸਕਣ ਨੂੰ ਤਿਆਰ ਨਹੀਂ ਸੀ। ਉਦੋਂ ਇਹ ਆਮ ਸੀ ਕਿ ਵੀ कल्चर की बन गया कि देश की नेता इंदिरा गांधी, युवकों का नेता फलाना गांधी और वो सारा टब्बर जेड़ा संजय गांधी, युवकों का नेता संजय गांधी, वो सारे टब्बर ने बनाया हुआ सी। तो उन्होंने कहा कि उस सारे चों जिवें संतां ने डायरैक्ट वो कई बार उस नूं एड्रैस भी पंडिताणी करदे सी जां पंडितां दी कुड़ी
ਕਿ ਵੀ ਪੰਡਤਾਂ ਦੀ ਕੁੜੀ ਜੇ ਆਹ ਕਰਦੇ ਤੇ ਉਹਦਾ ਕੋਈ ਨੋਟਿਸ ਨਹੀਂ, ਤੇ ਜੇ ਕੋਈ ਸਿੱਖ ਕਰੇ ਤਾਂ। ਸੋ ਉਹਨਾਂ ਨੇ ਉਸ ਫਾਈਟ ਨੂੰ, ਜਿੱਥੇ ਉਹਨਾਂ ਨੇ ਇੱਕ ਪਾਸੇ ਸਿੱਖਾਂ ਦੇ ਵਿੱਚ ਜਾਗ੍ਰਿਤੀ ਪੈਦਾ ਕੀਤੀ, ਇਹ ਸਵੈਮਾਨ ਦਿੱਤਾ, ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਭਾਈ ਅਸੀਂ ਗੁਰੂ ਦੇ ਪੁੱਤਰ हैं, ਦਸ਼ਮੇਸ਼ ਪਿਤਾ ਦੇ। ਔਰ ਜਿਸ ਕਿਸਮ ਦਾ ਉਹਨਾਂ ਦਾ ਅੰਦਾਜ਼, ਬੇਸ਼ੱਕ ਕਈ ਵਾਰ ਜਿਹੜੇ ਬਹੁਤ ਆਪਣੇ ਆਪ ਨੂੰ ਪੜ੍ਹੇ ਲਿਖੇ ਸੋਫਿਸਟੀਕੇਟ ਕਹਿਣ ਵਾਲੇ ਨੇ ਉਹਨਾਂ ਨੂੰ ਰਸਟਿਕ ਲੱਗਦਾ ਸੀ ਜੀ, ਲੇਕਿਨ ਉਹ ਉਵੇਂ ਕਾਟ ਕਰਦੇ ਸੀ। ਇਸ ਕਿਸਮ ਦਾ ਉਹਨਾਂ ਦੇ ਅੰਦਰ ਉਹ ਸਚਿਆਰਤਾ ਸੀ। ਮੈਨੂੰ ਯਾਦ ਹੈ ਕਿ ਇੱਕ ਪੱਤਰਕਾਰ ਜਿਹੜਾ ਸ਼ਾਇਦ ਅਮਰੀਕਨ, ਉਹਨੂੰ ਕੋਈ ਪੰਜਾਬੀ ਪੱਤਰਕਾਰ ਲੈ ਕੇ ਗਿਆ, ਕਿਉਂਕਿ ਉਹ ਮੋਰਚਾ ਚੱਲ ਰਿਹਾ ਸੀ, ਧਰਮ ਯੁੱਧ ਮੋਰਚਾ। ਲੌਂਗੋਵਾਲ ਵੀ ਡਿਕਟੇਟਰ ਸੀ ਮੋਰਚੇ ਦਾ, ਤੇ ਉਹਨੇ ਪਹਿਲਾਂ ਨੌਕੋਵਾਲ ਨੂੰ ਮਿਲਿਆ, ਉਹ ਗੋਰਾ, ਫਿਰ ਸੰਤ ਪਿੰਡਾਂ ਵਾਲਿਆਂ ਨੂੰ ਮਿਲਿਆ, ਤੇ ਬਾਅਦ ਚ ਉਹਨੇ ਉਹਨਾਂ ਨੂੰ ਪੁੱਛਿਆ ਕਿ ਜੀ ਤੁਸੀਂ ਕੀ ਦੋਨਾਂ 'ਚ ਫਰਕ ਮਹਿਸੂਸ ਕੀਤਾ ਜੀ। ਉਹ ਕਹਿੰਦੇ ਕਿ ਵੀ ਇਹ ਜਿਹੜਾ ਲੌਂਗੋਵਾਲ ਹੈ ਇਹ ਸਮਝਦਾ ਹੈ ਕਿ ਵੀ ਸਮੱਸਿਆ ਕੀ ਹੈ, ਤੇ ਸੰਤ ਪਿੰਡਾਂ ਵਾਲੇ ਇਹ ਮਹਿਸੂਸ ਕਰਦੇ ਨੇ ਕਿ ਸਮੱਸਿਆ ਕੀ ਹੈ। ਹੁਣ ਸਮਝਣ ਤੇ ਫੀਲਿੰਗ ਦੇ ਵਿੱਚ ਇਹ ਸਚਿਆਰਤਾ ਔਰ ਸੌਦੇਬਾਜ਼ੀ ਦੀ ਗੱਲ ਹੈ, ਦਿਲ ਤੇ ਦਿਮਾਗ ਦੀ ਗੱਲ ਹੈ ਜੀ, ਕਿ ਜੇ ਤੁਸੀਂ ਸਿਰਫ ਦਿਮਾਗ ਦੇ ਸਹਾਰੇ ਹੁੰਦੇ ਹੋ, ਦਿਮਾਗ ਤੁਹਾਡੇ ਤੋਂ ਬੇਈਮਾਨੀ ਵੀ ਕਰਾਉਂਦਾ ਹੈ, ਖਚਰਾਪਣ ਵੀ ਕਰਵਾਉਂਦਾ ਹੈ, ਕੁਝ ਹੋਰ ਵੀ ਕਰਵਾ ਦਿੰਦਾ ਹੈ। ਜਿਹੜੀ ਦਿਲ ਦੀ ਲਾਈਨ ਹੁੰਦੀ ਹੈ, ਬੇਸ਼ੱਕ ਐਮੋਸ਼ਨ ਦੇ ਥੱਲੇ ਤੁਸੀਂ ਸਵੇ ਅਵੇ ਵੀ ਹੁੰਦੇ ਹੋ, ਲੇਕਿਨ ਦਿਲ ਜੇ ਤੁਹਾਡੇ 'ਚ ਸਿੱਖੀ ਭਰੀ ਹੋਈ ਹੈ ਕੁੱਟ ਕੇ ਜੀ। ਔਰ ਜਿਵੇਂ ਦੀਵਾਨਾਂ ਦੇ ਵਿੱਚ ਉਹਨਾਂ ਨੇ ਜਦੋਂ ਇਹ ਬੜੇ ਵਿਰਾਗ ਦੇ ਵਿੱਚੋਂ ਆ ਜਾਂਦੇ ਸੀ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਔਰ ਇਹ ਜਿਹੜਾ ਜਜ਼ਬਾ ਸੀ ਕਿ ਭਾਈ ਅਸੀਂ ਤਾਂ ਜਿਹੜਾ ਇਹ ਸਰੀਰ ਦਾ ਠੀਕਰਾ ਗੁਰੂ ਦੇ ਹਵਾਲੇ ਕਰਨੇ, ਔਰ ਇਹ ਫਿਰ ਪੰਥ ਨੇ ਦੇਖਣਾ ਵੀ ਉਹਨਾਂ ਨੇ ਕੀ ਕਰਨਾ ਜੀ। ਸੋ ਇਸ ਸਾਰੇ ਨੂੰ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਕਿ 31-32 ਸਾਲ ਬਾਅਦ ਉਹਨਾਂ ਦਾ ਜਿਹੜਾ ਉਸ ਵੇਲੇ ਦੇ ਚੈਲੰਜ ਸਨ, ਹਕੂਮਤ ਐਰੋਗੈਂਟ, ਕੰਸਪੀਰੇਟਰੀ, ਅਕਾਲੀ, ਆਪਣੇ ਇਹਨਾਂ ਦਾ ਰੋਲ ਮਸੰਦਾਂ ਵਾਲਾ। ਜਿਵੇਂ 10ਵੇਂ ਪਾਤਸ਼ਾਹ ਦਾ ਵਿਰੋਧ 'ਚ ਸਭ ਤੋਂ ਪਹਿਲਾਂ ਮਸੰਦ ਖੜੇ ਸੀ, ਹਲਵਾ ਮਾਂਡਾ ਉਹਨਾਂ ਦਾ ਚੱਲਦਾ ਸੀ, ਰੋਜ਼ ਆ ਕੇ ਮਾਤਾ ਗੁਜਰੀ ਜੀ ਦੇ ਕੋਲ ਕਿ ਜੀ ਇਹ ਕੀ ਹੈ, ਇਹ ਕਿੱਧਰ ਹਕੂਮਤਾਂ ਨਾਲ ਕਿੱਧਰ ਟੱਕਰ ਲੈਣ ਲੱਗੇ ਨੇ, ਕੀ ਹੋਏਗਾ। ਉਹਨੂੰ ਲੱਗਦਾ ਸੀ ਵੀ ਇਹ ਤਾਂ ਲੜਾਈ ਝਗੜਾ ਹੋਏਗਾ, ਲੜਾਈ ਪੜਾਈ ਤਾਂ ਸਾਡਾ ਹਲਵਾ ਮਾਂਡਾ ਜਾਏਗਾ ਜੀ। ਸੋ ਜੋ ਅਕਾਲੀਆਂ ਨੇ ਮਿਸਚਿਫ ਕੀਤੀ, ਕਾਂਗਰਸ ਲਿਆਈ ਜੀ, ਜ਼ੈਲ ਸਿੰਘ ਲਿਆਇਆ ਜੀ, ਸੰਜੇ ਗਾਂਧੀ ਲਿਆਇਆ ਜੀ। ਸੋ ਕੁੱਲ ਮਿਲਾ ਕੇ ਉਹ ਚੈਲੰਜ, ਜਵਾਨੀ ਦੀ ਜੇ ਗੱਲ ਕਰੀ, ਅੱਜ ਅਸੀਂ ਨਸ਼ਿਆਂ ਦਾ ਸ਼ਿਕਾਰ ਦੇਖਦੇ ਹਾਂ, ਉਹ ਵੀ ਇੱਕ ਦੌਰ ਸੀ 70ਵਿਆਂ ਦਾ। ਹੁਣ ਤਾਂ ਕੋਕੇਨ ਤੇ ਸਮੈਕ ਤੇ ਦੂਜੀਆਂ ਆ ਗਈਆਂ, LSD, ਇਸ ਕਿਸਮ ਦਾ ਹੋਸਟਲਾਂ 'ਚ ਸਿੱਖਾਂ ਦੇ ਮੁੰਡੇ ਕੁੜੀਆਂ ਸਮੋਕਿੰਗ, ਦੂਜਾ ਤੀਜਾ ਪਤਤਪੁਣਾ, ਕੇਸ ਕਤਲ ਔਰ ਕ੍ਰਾਈਮ, ਉਸ ਕਿਸਮ ਦੀਆਂ ਲੜਾਈਆਂ ਝਗੜੇ ਕਾਲਜਾਂ ਦੇ ਵਿੱਚ, ਗੈਂਗ ਟਾਈਪ ਜਿਹੜੇ ਘਟੀਆ ਮੁੱਦਿਆਂ ਦੇ ਉੱਤੇ ਅਖਲਾਕੀ ਪੱਖ ਤੋਂ ਜੀ। ਸੋ ਉਹਨਾਂ ਨੇ ਇਸ ਕਿਸਮ ਦੀ ਉਹਨਾਂ ਦੀ ਮਕਨਾਤੀਸੀ ਸ਼ਖਸੀਅਤ ਸੀ ਕਿ ਉਹੀ ਜਿਹੜੇ ਉਸ ਕਿਸਮ ਦੇ ਕਰਨ ਵਾਲੇ ਸੀ, ਉਹ ਜਾ ਕੇ ਸਿਰ ਦੇਣ ਨੂੰ ਜਿਹੜਾ ਆਪਣਾ ਆਪ ਭੇਟ ਕਰਦੇ ਸੀ ਕਿ ਜੀ ਅਸੀਂ ਜਿਹੜਾ ਹਾਜ਼ਰ ਹੈ, ਸਾਨੂੰ ਲੋ ਪੰਥ ਦੀ ਸੇਵਾ ਚਲਾਓ। ਸੋ ਉਹਨਾਂ ਨੇ, ਮੈਂ ਸਮਝਦਾ ਹਾਂ ਕਿ ਵੀ ਉਸ ਪੁਰਾਤਨ ਇਤਿਹਾਸ ਦਾ, ਔਰ ਜਦੋਂ ਜੂਨ 84 ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਕਿ ਕਿਵੇਂ ਉਹਨਾਂ ਨੇ ਮੁੱਠੀ ਭਰ ਸਿੰਘਾਂ ਦੇ ਨਾਲ ਜਿਹੜਾ 72 ਘੰਟੇ ਭਾਰਤੀ ਫੌਜ, ਟੈਂਕ, ਤੋਪ ਔਰ ਪੂਰੇ ਹਰ ਤਰ੍ਹਾਂ ਦੀ ਜਿਹੜੇ ਸ਼ਸਤਰਾਂ ਦੇ ਨਾਲ ਲੈਸ ਮਾਡਰਨ ਆਰਮੀ ਸੀ, ਉਹਨਾਂ ਨੂੰ ਦੁਸ਼ਮਣ ਦੇ ਜਰਨੈਲ ਦੇ ਸ਼ਬਦਾਂ 'ਚ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝੇ। ਸੋ ਮੈਂ ਸਮਝਦਾ ਵੀ ਜਿਹੜਾ ਮੈਸੇਜ ਉਹ ਅਕਸਰ, ਕਿਉਂਕਿ ਜਦੋਂ ਇਹ ਦੌਰ ਸ਼ੁਰੂ ਹੋਇਆ ਧਰਮ ਯੁੱਧ ਮੋਰਚੇ ਦਾ, ਸ਼ਹੀਦੀਆਂ ਦਾ ਦੌਰ ਵੀ ਨਾਲ ਸ਼ੁਰੂ ਹੋ ਗਿਆ ਸੀ। ਭਾਈ ਕੁਲਵੰਤ ਸਿੰਘ ਨਾਗੋਕੇ ਖਲਚੀਆਂ ਤੋਂ ਟਰੈਕਟਰ ਠੀਕ ਕਰਵਾਉਣ ਆਏ, ਉਹਨਾਂ ਨੂੰ ਚੁੱਕ ਲਿਆ, ਟੌਰਚਰ ਕਰਕੇ ਸ਼ਹੀਦ ਕੀਤਾ, ਔਰ ਬਹੁਤ ਸਾਰਾ। ਸੋ ਉਹ ਇਹ ਗੱਲ ਰਿਪੀਟਡਲੀ ਕਹਿੰਦੇ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਜੀ। ਹੁਣ ਇਹ ਜਿਹੜਾ ਸ਼ਹੀਦਾਂ ਦੇ ਖੂਨ ਦੇ ਹੱਕ ਦੀ ਗੱਲ ਹੈ, ਅੱਜ ਵੀ 32 ਸਾਲ ਬਾਅਦ, ਹੁਣ ਤਾਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪਿਛਲੇ 30-31 ਸਾਲਾਂ 'ਚ ਲੱਖ, 1.5 ਲੱਖ, ਕਿਉਂਕਿ ਮਾਰਨ ਵਾਲੇ ਕੋਈ ਕਬਰਾਂ ਨਹੀਂ ਬਣਾਉਂਦੇ ਵੀ ਤੁਸੀਂ ਗਿਣਤੀ ਕਰਕੇ ਦੱਸ ਸਕੋ, ਉਹ ਤਾਂ ਇੱਕ ਅਣਪਛਾਤੀਆਂ ਲਾਸ਼ਾਂ ਦੀ ਇੱਕ ਲੰਬੀ ਲਿਸਟ ਹੈ ਜਿਸ ਨੂੰ ਕੌਣ ਕਦੇ ਪਛਾਣ ਸਕੇਗਾ। ਲੇਕਿਨ ਜਿਹੜਾ ਉਹਨਾਂ ਦਾ ਇਹ ਸ਼ਹੀਦਾਂ ਦਾ ਡੁੱਲਿਆ ਖੂਨ ਹੈ,
ਉਸ ਦਾ ਬੇਸ਼ੱਕ ਮੈਂ ਇਹ ਸ਼ਬਦ ਅੱਗੇ ਨਹੀਂ ਕਦੇ ਇਸਤੇਮਾਲ ਕੀਤਾ, ਪਰ ਅੱਜ ਮੈਂ ਇਹ ਸ਼ਬਦ ਮੇਰੇ ਮੂੰਹ ਹੀ ਨਿਕਲ ਰਿਹਾ ਜੀ ਕਿ ਉਹਨਾਂ ਦੇ ਡੁੱਲੇ ਖੂਨ ਦਾ ਕਰਜ਼ ਹੈ ਸਾਡੇ ਸਿਰ। ਜੀ ਜੀ ਬਿਲਕੁਲ। ਉਹ ਕੋਈ ਵੈਸੇ ਕਰਜ਼ਾ ਨਹੀਂ ਦਿੰਦੇ, ਪਰ ਇਹ ਤੁਹਾਡੇ ਲਈ ਰਿਮਾਈਂਡਰ ਹੈ ਕਿ ਜਿਹੜਾ ਸਾਡੇ ਕੋਲ ਪ੍ਰਾਈਡ ਹੈ, ਅੱਜ ਅਸੀਂ ਜਿਹੜਾ ਇੱਥੇ ਸੁੱਖ ਮਾਣ ਰਹੇ ਹਾਂ, ਲੱਖਾਂ ਸਿੱਖ ਜਿਹੜੇ ਨੇ ਅਸਾਈਲਮ ਲੈ ਕੇ ਬੈਠੇ ਨੇ, ਔਰ ਜਿਹੜਾ ਇਤਿਹਾਸ 'ਚ ਅਸੀਂ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦਾ, ਸੁੱਖਾ, ਉਹਨਾਂ ਦੇ ਨਾਂ 'ਚ ਉਹ ਪ੍ਰਾਈਡ ਲੈਂਦੇ ਆ ਕਿ ਜੀ ਅਸੀਂ ਜਿਹੜਾ ਉਹ ਅਦਲੇ ਦਾ ਬਦਲਾ ਲੈਂਦੇ ਆ ਜ਼ਰੂਰ, ਤੇ ਫਿਰ ਇਹ ਉਹਨਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ ਇਹ ਸਾਡੇ ਜ਼ਿੰਮੇ। ਔਰ ਮੈਂ ਸਮਝਦਾ ਹਾਂ ਵੀ ਇਹ ਅਕਾਲ ਪੁਰਖ ਨੇ ਸਾਨੂੰ ਗਿਫਟ ਦਿੱਤੀ ਹੈ ਸੰਤਾਂ ਦੇ ਜਨਮ ਦਿਨ ਦੀ ਸੈਲੀਬ੍ਰੇਸ਼ਨ ਦੇ ਮੌਕੇ ਜੀ ਭਾਈ ਪਰਮਜੀਤ ਸਿੰਘ ਪੰਮਾ ਦੀ ਰਿਹਾਈ ਜੇਲ੍ਹ ਦੇ ਦਰਵਾਜ਼ਿਓਂ ਬਾਹਰ ਫ੍ਰੀ ਉਸ ਫਿਜ਼ਾ ਦੇ ਵਿੱਚ, ਔਰ ਜਿਸ ਕਿਸਮ ਦੇ ਉਸ ਸਿੰਘ ਦਾ ਵੀ ਦ੍ਰਿੜ ਵਿਸ਼ਵਾਸ ਸੀ ਜਦੋਂ ਕਿ ਅੰਦਰ ਉਹਨਾਂ ਨੇ ਇੰਟਰਵਿਊ ਦਿੱਤੇ ਕਿ ਭਾਈ ਅਸੀਂ ਤਾਂ ਇਸ ਰਸਤੇ ਲਈ ਉਹ ਆ ਕੇ ਬੈਠੇ ਨਹੀਂ ਸੀ, ਇੰਗਲੈਂਡ 'ਚ ਟਿੱਕੇ ਨਹੀਂ ਸੀ ਬੈਠੇ, ਉਹ ਹੋਰ ਵੀ ਉਤਸ਼ਾਹ ਦੇ ਨਾਲ ਅੱਗੇ ਵਧਣਗੇ ਇਸ ਪਾਸੇ। ਔਰ ਅਸੀਂ ਜਿਹੜਾ ਸਮੁੱਚੀ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ, ਸਤਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜੀ, ਔਰ ਇਹ ਸਤਿਗੁਰੂ ਰਹਿਮਤ ਕਰਨ ਕਿ ਇਹ ਜਿਹੜੀ ਸਾਨੂੰ ਬੇਸ਼ੱਕ ਇੱਕ ਬੇਬੀ ਸਟੈਪ ਹੈ, ਸਾਡੀ ਸਟਰਗਲ ਵੱਡੀ ਹੈ ਖਾਲਿਸਤਾਨ ਦਾ ਕੌਜ਼ ਅਲਟੀਮੇਟਲੀ, ਪਰ ਇਹ ਪੇਸ਼ਕਦਮੀ ਹੈ ਉਸ ਪਾਸੇ। ਪੇਸ਼ਕਦਮੀ ਕਹਿੰਦੇ ਨੇ ਕਦਮ ਅੱਗੇ ਵਧਣਾ। ਸੋ ਉਹ ਕੀ ਉਹ ਕਹਿੰਦਾ ਹੁੰਦਾ ਸੀ, ਕਦਮ बढ़ाए जा, खुशी के गीत गाए, हाँ खुशी के गीत गाए जा, सो कदम बढ़ाए जा। सो दूसरा ਸੀ ਜਿਹੜਾ मार्टिन लूथर किंग ਦੀ ਤਰਜ਼ ਤੇ ਸੀ ਵੀ we shall overcome, हम होंगे कामयाब एक दिन, हम होंगे कामयाब एक दिन। ਇੱਕ ਦਿਨ ਅਸੀਂ ਇਸੇ ਤਰ੍ਹਾਂ ਹੀ ਖਾਲਿਸਤਾਨ ਵੀ ਦਰਿਆਏ ਜਮਨਾ ਤੋਂ ਵਾਗਾ ਤੱਕ ਲਿਬਰੇਟ ਕਰਵਾਵਾਂਗੇ। ਸੋ ਜੀ ਡਾਕਟਰ ਸਾਹਿਬ ਬਿਲਕੁਲ ਆਮੀਨ ਇੰਸ਼ਾਅੱਲਾ। ਜੀ ਹੁਣ ਤੁਸੀਂ ਸਾਰੇ ਹੀ ਸ਼ਬਦ ਬੋਲਣ ਲੱਗ ਗਏ। ਕਿਉਂ ਨਹੀਂ, ਬਿਲਕੁਲ, ਕਿਉਂਕਿ ਸਾਡੇ ਪਾਕਿਸਤਾਨੀ ਵੀਰ ਵੀ ਦੇਖਦੇ ਨੇ ਤੇ ਉਹਨਾਂ ਨੂੰ ਆਪਾਂ ਖੁਸ਼ ਕਰਨਾ ਕਿ ਨਹੀਂ ਕਰਨਾ। ਸ਼ਾਲਾ ਵੀ ਕਹਿੰਦੇ ਨੇ ਪੰਜਾਬੀ ਚ, ਆਮੀਨ ਦਾ ਹੈਗਾ ਸ਼ਾਲਾ ਇਵੇਂ ਹੋਏ। ਜੀ ਡਾਕਟਰ ਸਾਹਿਬ ਬਿਲਕੁਲ। ਡਾਕਟਰ ਸਾਹਿਬ ਤੁਹਾਡਾ